ਦੋਸਤੋ ਤੁਸੀਂ ਸੁਣ ਰਹੇ ਹੋ ਪੰਜਾਂ ਦਰਿਆਵਾਂ ਦੀ ਆਵਾਜ਼ ਦੇਸੀ ਰੇਡੀਓ 1602 ਐਮ ਤੇ ਪ੍ਰੋਗਰਾਮ ਚੱਲ ਰਿਹਾ ਗਾਉਂਦਾ ਪੰਜਾਬ। ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡੇ ਕੋਲ ਅੱਜ ਬਹੁਤ ਹੀ ਖਾਸ ਮਹਿਮਾਨ, ਸਾਡੇ ਬਹੁਤ ਹੀ ਖਾਸ ਪ੍ਰਾਹੁਣੇ ਜਿਹੜੇ ਨੇ ਲਾਹੌਰ ਤੋਂ, ਪੰਜਾਬ ਤੋਂ, ਲਹਿੰਦੇ ਪੰਜਾਬ ਤੋਂ ਸਾਡੇ ਕੋਲ ਆਏ ਨੇ ਅਤੇ ਉਹਨਾਂ ਦਾ ਨਾਮ ਹੈ ਜੀ ਮੁਦੱਸਰ ਇਕਬਾਲ ਭੱਟ ਜੀ। ਅਤੇ ਪੰਜਾਬੀ ਐਕਟੀਵਿਸਟ ਨੇ, ਜਰਨਲਿਸਟ ਨੇ। ਉੱਥੇ ਬਹੁਤ ਸਾਲਾਂ ਤੋਂ ਪੰਜਾਬੀ ਦਾ ਪਰਚਾ, ਪੰਜਾਬੀ ਦਾ ਅਖਬਾਰ ਉਹ ਕੱਢ ਰਹੇ ਨੇ। ਬਹੁਤ ਸਾਰਾ ਕੰਮ ਉਹਨਾਂ ਨੇ ਪੰਜਾਬੀ ਮਾਂ ਬੋਲੀ ਲਈ ਕੀਤਾ ਹੈ ਅਤੇ ਅੱਜ ਆਪਾਂ ਉਹਨਾਂ ਦਾ ਪਹਿਲਾਂ ਤਾਂ ਸਭ ਸਵਾਗਤ ਕਰਦੇ ਹਾਂ, ਫਿਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੁਦੱਸਰ ਇਕਬਾਲ ਭੱਟ ਜੀ ਪੰਜਾਬੀ ਸੈਂਟਰ ਵੱਲੋਂ, ਦੇਸੀ ਰੇਡੀਓ ਵੱਲੋਂ, ਜਸਵੀਰ ਜਸ ਵੱਲੋਂ ਅਤੇ ਸਾਡੇ ਜਿੰਨੇ ਵੀ ਸਰੋਤੇ ਇਸ ਵੇਲੇ ਔਨਲਾਈਨ ਜੁੜੇ ਹੋਏ ਨੇ ਉਹਨਾਂ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਹਾਂਜੀ ਮੁਦੱਸਰ ਜੀ, ਅਕਸਰ ਜਦੋਂ ਕਹਿੰਦੇ ਕਿ ਪੰਜਾਬੀ ਮਾਂ ਬੋਲੀ ਹੈ ਨਾ, ਇਸ 'ਤੇ ਬਹੁਤ ਕੰਮ ਹੋ ਰਿਹਾ, ਬਹੁਤ ਸਾਲਾਂ ਤੋਂ ਕੰਮ ਹੋ ਰਿਹਾ, ਅਤੇ ਪਰ ਦੋਨੇ ਪਾਸੇ ਪੰਜਾਬ ਦੇ ਕਾਫੀ ਲੋਕ ਫਿਕਰਮੰਦ ਨੇ। ਜਿਸ ਤਰ੍ਹਾਂ ਕਿਹਾ ਕਿ ਹੁਣ ਪੰਜਾਬੀ ਸਾਡੇ ਵਾਲੇ ਪਾਸੇ ਜਾਣੀ ਚੜ੍ਹਦੇ ਪੰਜਾਬ 'ਤੇ ਉੱਥੇ ਸੁਰਜੀਤ ਪਾਤਰ ਵਰਗੇ ਲੇਖ ਜਿਹੜੇ ਨੇ ਉਹ ਲਿਖ ਜਾਂਦੇ ਨੇ ਕਿ ਇੱਥੇ ਮਾਂ ਬੋਲੀ ਬੋਲਣ 'ਤੇ ਵੀ ਜੁਰਮਾਨਾ ਹੁੰਦਾ ਹੈ ਸਕੂਲਾਂ ਦੇ ਵਿੱਚ। ਅਤੇ ਆਪਣੇ ਵਾਲੇ ਪਾਸੇ ਕੀ ਹਾਲ ਹੈ ਪੰਜਾਬੀ ਦਾ? ਅਸੀਂ ਤਾਂ ਇਹ ਤਸੱਵਰ ਰੱਖਦੇ ਹਾਂ ਕਿ ਸ਼ਾਇਦ ਚੜ੍ਹਦੇ ਪੰਜਾਬ ਵਿੱਚ ਪੰਜਾਬੀ ਦੀ ਸੂਰਤ ਸਾਡੇ ਨਾਲੋਂ ਬਿਹਤਰ ਹੈ ਜੀ। ਸਾਡੇ ਕੋਲ ਸੂਰਤ ਇਹ ਵੇ ਕਿ ਅਸੀਂ ਇੱਕ ਤਵੀਲ ਅਰਸੇ ਤੋਂ ਇਹ ਮੰਗ ਕਰ ਰਹੇ ਹਾਂ ਕਿ ਪੰਜਾਬੀ ਨੂੰ ਸਕੂਲਾਂ ਦੀ ਜ਼ਬਾਨ ਬਣਾਇਆ ਜਾਏ, ਤਾਲੀਮ ਦੀ ਜ਼ਬਾਨ ਬਣਾਇਆ ਜਾਏ। ਜੀ ਜੀ ਜੀ। ਲੇਕਿਨ ਬਦਕਿਸਮਤੀ ਕਿ ਕੁਝ ਸਿਆਸੀ ਅਵਾਮਲ ਸਨ ਔਰ ਕੁਝ ਸ਼ਾਇਦ ਸਾਡੇ ਦੋਸਤਾਂ ਦੀ ਵੀ ਗਫਲਤ ਸੀ ਜੀ ਜੀ ਕਿ ਪਾਕਿਸਤਾਨ ਬਣਨ ਤੋਂ ਬਾਅਦ ਜਿੱਥੇ ਬਾਕੀ ਸੂਬਿਆਂ 'ਚ ਉਹਨਾਂ ਦੀਆਂ ਜ਼ਬਾਨਾਂ ਲਾਗੂ ਕਰਤੀਆਂ ਗਈਆਂ ਜੀ ਜੀ, ਸਿੰਧੀ ਲਾਗੂ ਕਰਤੀ ਗਈ, ਪਖਤੂਨਖਵਾ ਪਸ਼ਤੋ ਲਾਗੂ ਕਰਤੀ ਗਈ, ਲੇਕਿਨ ਪੰਜਾਬ ਵਿੱਚ ਪੰਜਾਬੀ ਜ਼ਬਾਨ ਨੂੰ ਸਕੂਲਾਂ ਦੀ ਜ਼ਬਾਨ ਨਾ ਬਣਾਇਆ ਗਿਆ ਜੀ ਜੀ ਜੀ। 1972 'ਚ ਆ ਕੇ ਜੀ ਤੇ ਅਸੀਂ MA 'ਚ ਪੰਜਾਬੀ ਨਜ਼ਰ ਆਈ, ਸਾਨੂੰ MA ਦਾ ਸ਼ੋਬਾ ਬਣਿਆ ਜੀ, ਫਿਰ BA FA ਔਰ ਮੈਟ੍ਰਿਕ 'ਚ ਬਤੌਰ ਇਖਤਿਆਰੀ ਸਬਜੈਕਟ ਦੇ ਜੀ ਪੰਜਾਬੀ ਪੜ੍ਹਾਈ ਜਾਂਦੀ ਰਹੀ ਜੀ। ਲੇਕਿਨ ਸਾਡੇ ਜਿਹੜੇ ਪੰਜਾਬੀ ਐਕਟਿਵਿਸਟ ਉਹਨਾਂ ਦਾ ਇੱਕੋ ਹੀ ਮੁਤਾਲਬਾ ਸੀ ਕਿ ਪੰਜਾਬੀ ਨੂੰ ਮੁੱਢਲੀ ਔਰ ਤਾਲੀਮੀ ਲਾਜ਼ਮੀ ਜ਼ਬਾਨ ਬਣਾਇਆ ਜਾਏ ਜੀ। ਬੱਚਿਆਂ ਨੂੰ ਇਸ ਗੱਲ ਦਾ ਸ਼ੌਰ ਦਿੱਤਾ ਜਾਏ ਕਿ ਪਹਿਲੀ ਤੋਂ ਲੈ ਕੇ 5ਵੀਂ ਤੱਕ ਜੀ ਲਾਜ਼ਮੀ ਪੰਜਾਬੀ ਪੜ੍ਹਨ, ਉਸ ਤੋਂ ਬਾਅਦ ਕਿਸੇ ਦੀ ਮਰਜ਼ੀ ਜੋ ਮਰਜ਼ੀ ਜ਼ਬਾਨ ਇਖਤਿਆਰ ਕਰੇ। ਹਾਂਜੀ, ਲੇਕਿਨ ਗੌਰਮੈਂਟ ਇੱਥੇ ਕੋਈ ਐਡੀ ਤਵੱਜੋ ਨਹੀਂ ਦੇ ਪਾ ਰਹੀ ਜੀ ਜੀ ਜੀ। ਔਰ ਇਹੀ ਵਜ੍ਹਾ ਸੀ ਕਿ ਉੱਥੇ ਪੰਜਾਬੀ ਮੀਡੀਆ ਵੀ ਨਾ ਹੋਣ ਦੇ ਬਰਾਬਰ ਸੀ, ਪੰਜਾਬੀ ਚੈਨਲ ਵੀ ਕੋਈ ਨਹੀਂ ਸੀ ਜੀ ਜੀ, ਪੰਜਾਬੀ ਅਖਬਾਰਾਤ ਵੀ ਕੋਈ ਨਹੀਂ ਸੀ ਜੀ, ਔਰ ਇਸੇ ਤਰ੍ਹਾਂ ਪੰਜਾਬੀ ਕਿਤਾਬ ਦਾ ਵਿਕਣਾ ਵੀ ਜੀ ਬਹੁਤ ਮੁਸ਼ਕਿਲ ਸੀ। ਸੋ ਇੱਥੇ ਮੈਂ ਸਮਝਦਾ ਕਿ ਸਾਡੀ ਲੀਡਰਸ਼ਿਪ ਨੇ ਬਹੁਤ ਕੰਮ ਕੀਤਾ ਜੀ, ਬਿਲਖਸੂਸ ਸ਼ਫਕਤ ਮਿਰਜ਼ਾ ਸਾਹਿਬ, ਇਲਿਆਸ ਕੁਮਣ ਸਾਹਿਬ ਜੀ, ਔਰ ਇਹ ਬਹੁਤ ਸਾਰੇ ਰਾਜਾ ਰਸਾਲੂ, ਆਸਫ ਖਾਨ ਸਾਹਿਬ ਜੀ ਜੀ, ਉਹਨਾਂ ਦੀ ਕੋਸ਼ਿਸ਼ ਦੇ ਨਤੀਜੇ 'ਚ ਜੀ ਅਸੀਂ ਇਸ ਤਹਿਰੀਕ ਨੂੰ ਅੱਗੇ ਲੈ ਕੇ ਟੁਰੇ ਕਿ ਪੰਜਾਬੀ ਨੂੰ ਤਾਲੀਮ ਦਾ ਜ਼ਰੀਆ ਹੋਣਾ ਚਾਹੀਦਾ ਜੀ ਜੀ ਜੀ, ਪੰਜਾਬੀ ਨੂੰ ਵਾਰਕਾਰ ਦੀ ਜ਼ਬਾਨ ਹੋਣਾ ਚਾਹੀਦਾ। ਸੋ ਉਹਦੇ ਵਾਸਤੇ ਮੈਂ ਸਮਝਦਾ ਕਿ ਅਸੀਂ ਕੁਝ ਪੈਰ ਅੱਗੇ ਪੱਟੇ ਨੇ ਜੀ, ਲੇਕਿਨ ਮੁਕੰਮਲ ਕਾਮਯਾਬੀ ਨਹੀਂ ਹੋਈ ਜੀ। ਔਰ ਪਿਛਲੇ ਦਿਨਾਂ ਹੀ ਸਾਡੀ ਪੰਜਾਬ ਗੌਰਮੈਂਟ ਨੇ ਪੰਜਾਬ ਅਸੈਂਬਲੀ 'ਚ ਇੱਕ ਬਿੱਲ ਪਾਸ ਕੀਤਾ ਜੀ ਕਿ ਪੰਜਾਬੀ ਜ਼ਬਾਨ ਨੂੰ ਪੰਜਾਬ ਦੀ ਤਾਲੀਮੀ ਜ਼ਬਾਨ ਬਣਾਇਆ ਜਾਏ, ਔਰ ਇਹ ਮੁਤਫਿਕਾ ਤੌਰ 'ਤੇ ਬਿੱਲ ਮਨਜ਼ੂਰ ਹੋਇਆ। ਯਕੀਨਨ ਬਿੱਲ ਮਨਜ਼ੂਰ ਹੋਣ ਤੋਂ ਬਾਅਦ ਬਹੁਤ ਸਾਰੇ ਪ੍ਰੋਸੈਸ ਨੇ ਜੀ, ਉਹ ਪੂਰੇ ਹੋਣਗੇ ਔਰ ਸਾਨੂੰ ਇਹ ਉਮੀਦ ਲੱਗ ਗਈ ਹੈ ਕਿ ਪੰਜਾਬੀ ਜ਼ਬਾਨ ਜਿਹੜੀ ਹੈ ਉਹ ਸਕੂਲਾਂ ਅਤੇ ਕਾਲਜਾਂ ਦੀ ਤਾਲੀਮੀ ਜ਼ਬਾਨ ਬਣ ਜਾਏਗੀ, ਸਾਡੀ ਵਾਰਕਾਰ ਦੀ ਜ਼ਬਾਨ ਬਣ ਜਾਏਗੀ ਜੀ। ਕਿਉਂਕਿ ਇਹ ਕਾਫੀ ਥੋੜ੍ਹਾ ਜਿਵੇਂ ਕਿਹਾ ਕਿ ਇੱਕ ਦਿਨ 'ਚ ਨਹੀਂ ਹੋਇਆ, ਇਹਨੂੰ ਬਹੁਤ ਸਾਰਾ ਸਮਾਂ ਲੱਗਿਆ ਅਤੇ ਬਹੁਤ ਸਾਰੇ ਲੋਕਾਂ ਦੀ ਇਹਦੇ ਵਿੱਚ ਜੱਦੋਜਹਿਦ, ਹਾਂਜੀ, ਬਹੁਤ ਮਿਹਨਤ ਕਰਨੀ ਪਈ। ਅਤੇ ਜਿਹੜਾ ਸਾਡੇ ਚੜ੍ਹਦੇ ਪੰਜਾਬ ਵਾਲੇ ਪਾਸੇ ਉੱਥੇ ਜਿਹੜੀ ਮੈਟ੍ਰਿਕ ਤੱਕ 10ਵੀਂ ਤੱਕ ਉੱਥੇ ਹੈ ਪੰਜਾਬੀ ਕੰਪਲਸਰੀ, ਉਸ ਤੋਂ ਬਾਅਦ ਪਰ ਹੌਲੀ ਹੌਲੀ ਲੋਕਾਂ ਦਾ ਜਿਹੜਾ ਪੰਜਾਬੀ, ਜਿਹੜੇ ਈਵਨ ਪੰਜਾਬੀ ਲੋਕਾਂ ਦਾ ਵੀ ਪੰਜਾਬੀ ਵੱਲ ਰੁਝਾਨ ਘੱਟ ਜਾਂਦਾ। ਪੰਜਾਬੀ ਉੱਥੇ ਹੁਣ ਪਿੰਡਾਂ ਤੱਕ ਸੀਮਤ ਹੋ ਜਾਂਦੀ ਹੈ। ਜਦੋਂ ਲੋਕ ਸ਼ਹਿਰਾਂ 'ਚ ਮੂਵ ਹੋ ਜਾਂਦੇ ਨੇ ਜਾਂ ਵੱਡੇ ਸ਼ਹਿਰਾਂ 'ਚ ਮੂਵ ਹੋ ਜਾਂਦੇ ਨੇ, ਉੱਥੇ ਉਸ ਨੂੰ ਪੰਜਾਬੀ ਬੋਲਣ 'ਚ ਵੀ ਕਈ ਵਾਰੀ ਲੋਕ ਜਿਹੜੇ ਨੇ ਉਹ ਸ਼ਰਮ ਜਿਹੀ ਮਹਿਸੂਸ ਕਰਦੇ ਨੇ। ਮੈਨੂੰ ਇਹ 'ਚ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈਗਾ, ਕਿਉਂਕਿ ਅਸੀਂ ਇੱਥੇ ਜਦੋਂ ਅਸੀਂ ਇਸ ਰੇਡੀਓ ਦਾ ਨਾਂ ਵੀ ਰੱਖਿਆ ਦੇਸੀ ਰੇਡੀਓ, ਉਹ ਕਹਿੰਦੇ ਵੀ ਆਹ ਕੀ ਤੁਸੀਂ ਨਾਂ ਰੱਖ ਲਿਆ ਦੇਸੀ ਜਿਹਾ ਨਾਂ, ਹੈ ਨਾ। ਅਤੇ ਅਸੀਂ ਕਿਹਾ ਵੀ ਅਸੀਂ ਪੰਜਾਬੀ 'ਤੇ ਕੰਮ ਕਰਨਾ ਅਤੇ ਬੋਲੀ ਜਿਹੜੀ ਹੈ ਸਾਡੀ ਮਾਂ ਬੋਲੀ 'ਤੇ ਕੰਮ ਕਰਨਾ। ਜੇ ਅਸੀਂ ਆਪਣੇ ਆਪ ਨੂੰ ਇਸ ਕਹਿਣ ਤੋਂ ਲਾਇਕ ਨਾ, ਕਹਿੰਦੇ ਸੀ ਕਿ ਪਿੰਡਾਂ ਵਾਲਿਆਂ ਦੀ ਬੋਲੀ ਹੈ, ਇਹ ਤਾਂ ਜਾਣੀ ਅਨਪੜ੍ਹਾਂ ਦੀ ਬੋਲੀ ਹੈ, ਇੱਥੇ ਤੱਕ ਪੰਜਾਬੀ ਮਾਂ ਬੋਲੀ ਨੂੰ ਲੋਕਾਂ ਨੇ ਤਿਰਸਕਾਰ ਕਰ ਦਿੱਤਾ। ਸੇਮ ਇਹੀ ਤਾਸਰ ਲੈਂਦੇ ਪੰਜਾਬ ਵਿੱਚ ਵੀ ਸੀ ਜੀ, ਔਰ ਉੱਥੇ ਵੀ ਪਾਕਿਸਤਾਨ ਬਣਨ ਤੋਂ ਬਾਅਦ ਇਹ ਤਾਸਰ ਡਿਵੈਲਪ ਕੀਤਾ ਗਿਆ ਕਿ ਪੰਜਾਬੀ ਵਲਗਰ ਜ਼ਬਾਨ ਹੈ, ਗਾਲੀਆਂ ਦੀ ਜ਼ਬਾਨ ਹੈ ਜੀ ਜੀ, ਮਜ਼ਾਕ ਦੀ ਜ਼ਬਾਨ ਹੈ ਜੀ, ਔਰ ਇਹਨੂੰ ਤਾਲੀਮੀ ਜ਼ਬਾਨ ਨਹੀਂ ਹੋਣਾ ਚਾਹੀਦਾ ਜੀ ਜੀ। ਲੇਕਿਨ ਮੈਂ ਸਮਝਦਾ ਕਿ ਸਾਡੇ ਵਡਕਿਆਂ 'ਤੇ ਬਹੁਤ ਕੰਮ ਕੀਤਾ, ਕੋਸ਼ਿਸ਼ ਕੀਤੀ, ਔਰ ਇਹ ਬਾਵਰ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਸਾਡੇ ਵਲੀਆਂ ਦੀ ਜ਼ਬਾਨ ਹੈ ਜੀ ਜੀ ਜੀ, ਬਿਲਕੁਲ ਸਾਡੇ ਉਤਾਰਾਂ ਦੀ ਜ਼ਬਾਨ ਹੈ, ਔਰ ਇਹਦੇ ਜਿੰਨਾ ਅਦਬ ਤਖਲੀਕ ਹੋਇਆ ਹੈ ਉਹ ਸ਼ਾਇਦ ਕਿਸੇ ਵੀ ਜ਼ਬਾਨ 'ਚ ਨਹੀਂ ਹੋਇਆ। ਪਾਕਿਸਤਾਨ ਦੇ 4 ਸੂਬਿਆਂ 'ਚ ਲੈ ਲਵੋ ਜੀ, ਬਾਕੀ ਸੂਬਿਆਂ 'ਚ ਉਹ ਅਦਬ, ਉਹ ਕਹਾਣੀ, ਉਹ ਨਜ਼ਮ, ਉਹ ਨਸਰ, ਉਹ ਸ਼ੇਰੀ ਤਖਲੀਕ ਨਹੀਂ ਹੋਈ ਜਿੰਨਾ ਪੰਜਾਬ ਵਿੱਚ ਹੋਇਆ।
ਔਰ ਸਾਡੇ ਕੋਲ ਬਾਬਿਆਂ ਦੀ ਇੱਕ ਤਵੀਲ ਲਾਈਨ ਮੌਜੂਦ ਹੈ ਜੀ ਜਿਨ੍ਹਾਂ ਪੰਜਾਬੀ ਐਸੇ ਕੰਮ ਕੀਤਾ। ਜੀ ਬਾਬਾ ਗੁਰੂ ਨਾਨਕ ਤੋਂ ਲੈ ਕੇ ਬਾਬਾ ਫਰੀਦ, ਬੁੱਲੇ ਸ਼ਾਹ, ਵਾਰਿਸ ਸ਼ਾਹ, ਸੁਲਤਾਨ ਬਾਊ, ਮੀਆਂ ਮੁਹੰਮਦ ਬਖਸ਼, ਔਰ ਉਹਨਾਂ ਦੀਆਂ ਸਾਰੀਆਂ ਤਾਲੀਮਾਤ ਜਿਹੜੀਆਂ ਨੇ ਉਹ ਪੰਜਾਬੀ ਸਨ। ਜੀ 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 ਲਿਹਾਜ਼ਾ ਮੈਂ ਤੇ ਸਮਝਣਾ ਕਿ ਇਸ ਜ਼ਬਾਨ ਦੇ ਲਾਗੂ ਹੋਣ ਨਾਲ ਜੀ ਨਵੀਂ ਨਸਲ ਇਹਨਾਂ ਸੂਫੀ ਸ਼ੁਰਾ ਦੇ ਕਲਾਮ ਤੋਂ ਵੀ ਜਾਣੂ ਹੋਏਗੀ। ਬਿਲਕੁਲ ਜੀ ਬਿਲਕੁਲ, ਕਿਉਂਕਿ ਇਹ ਜਿਹੜਾ ਸਾਡਾ ਵਿਰਸਾ ਹੁੰਦਾ ਜਿਹਨੂੰ ਆਪਾਂ ਕਹਿੰਦੇ ਨੇ ਕਿ ਭੁੱਲੀ ਜਾਂਦੇ ਵਿਰਸਾ ਪੰਜਾਬ ਦਾ, ਹੁਣ ਆਪਾਂ ਮਲਕੀਤ ਸਿੰਘ ਦੀ ਆਵਾਜ਼ 'ਚ ਗੀਤ ਸੁਣਿਆ, ਇਹ ਵਾਕਈ ਫਿਕਰਮੰਦ ਹੈ। ਸਾਡੇ ਬਹੁਤ ਸਾਰੇ ਲਿਖਣ ਵਾਲੇ ਜਿਹੜੇ ਗੀਤ ਗਾਉਣ ਵਾਲੇ ਜਾਂ ਸਾਹਿਤ ਨਾਲ ਜੁੜੇ ਹੋਏ, ਅਦਬ ਨਾਲ ਜੁੜੇ ਹੋਏ ਲੋਕ ਨੇ, ਜਿਹੜੇ ਲਿਟਰੇਚਰ ਨਾਲ ਜੁੜੇ ਹੋਏ ਲੋਕ ਨੇ, ਅਤੇ ਪਰ ਇਸ ਜਿਹੜੀ ਇਹਦਾ ਪੋਜ਼ੀਟਿਵ ਪੁਆਇੰਟ ਆ, ਜਿਹੜੀ ਸਕਾਰਾਤਮਕ ਜਿਹੜੀ ਗੱਲ ਉਹ ਹੈ ਕਿ ਇਸ ਵਿਸ਼ੇ ਉੱਤੇ ਬਹੁਤ ਸਾਰਾ ਕੰਮ ਹੋ ਰਿਹਾ, ਪੰਜਾਬ ਦੇ ਵਿੱਚ ਵੀ ਹੋ ਰਿਹਾ, ਲਹਿੰਦੇ ਪੰਜਾਬ ਦੇ ਵਿੱਚ ਵੀ ਹੋ ਰਿਹਾ। ਉਸ ਤੋਂ ਇਲਾਵਾ ਜਿੱਥੇ ਜਿੱਥੇ ਦੁਨੀਆ ਭਰ ਦੇ ਵਿੱਚ ਪੰਜਾਬੀ ਵਸੇ ਹੋਏ ਨੇ ਉੱਥੇ ਵੀ ਇਹ ਕੰਮ ਹੋ ਰਿਹਾ। ਅਤੇ ਤੁਸੀਂ ਬਹੁਤ ਸਮੇਂ ਤੋਂ ਇੰਗਲੈਂਡ ਆ ਰਹੇ ਹੋ, ਮੈਨੂੰ ਲੱਗਦਾ, ਅਤੇ ਤੁਸੀਂ ਵੀ ਬਹੁਤ ਨੋਟਿਸ ਕੀਤਾ ਹੋਣਾ ਕਿ ਜਦੋਂ ਤੁਸੀਂ ਪਹਿਲੀ ਵਾਰੀ ਆਏ ਸੀਗੇ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਡਿਵੈਲਪਮੈਂਟ ਹੋਈ ਆ ਪੰਜਾਬੀ ਨੂੰ ਲੈ ਕੇ। ਅਤੇ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਤੁਸੀਂ ਜਦੋਂ ਪਹਿਲੀ ਵਾਰੀ ਆਏ ਸੀ ਉਹ ਕਿਸ ਸਿਲਸਿਲੇ ਦੇ ਵਿੱਚ ਆਏ ਸੀ? ਮੈਂ ਸਭ ਤੋਂ ਪਹਿਲਾਂ ਜਦੋਂ UK ਆਇਆ ਮੈਂ ਜੀ ਫਖਰ ਜ਼ਮਾਨ ਤੇ ਅਮੀਨ ਮਲਕ ਹੁਰਾਂ ਜੀ ਇੱਕ ਕਾਨਫਰੰਸ ਦਾ ਇਨਕਾਦ ਕੀਤਾ ਸੀ ਵਰਲਡ ਪੰਜਾਬੀ ਕਾਂਗਰਸ ਵੱਲੋਂ। ਜੀ ਜੀ ਔਰ ਉਹ ਪਹਿਲੀ ਕਾਨਫਰੰਸ ਸੀ ਲੰਡਨ ਵਿੱਚ ਜੀ, ਜਿਹਦੇ ਵਿੱਚ 300 ਤੋਂ ਜ਼ਿਆਦਾ ਲੋਕ ਸ਼ਾਮਲ ਹੋਏ ਸਨ ਜੀ, ਜਿਹਦੇ 40 ਤੋਂ 50 ਲੋਕ ਪਾਕਿਸਤਾਨ ਤੋਂ ਆਏ ਸਨ, 40 ਤੋਂ 50 ਲੋਕ ਇੰਡੀਆ ਤੋਂ ਆਏ ਸਨ ਜੀ, ਔਰ ਬਾਕੀ ਦੁਨੀਆ ਤੋਂ ਵੀ ਲੋਕ ਆਏ ਸਨ ਜੀ ਜੀ। ਔਰ ਯਕੀਨਨ ਉਹ ਇੱਕ ਕਾਮਯਾਬ ਤਰੀਨ ਕਾਨਫਰੰਸ ਸੀ ਜੀ, ਜਿਹਦੇ 'ਚ ਅਸੀਂ ਪੰਜਾਬੀ ਵਿਸ਼ੇ ਤੇ ਗੱਲ ਕੀਤੀ, ਪੰਜਾਬੀ ਦੇ ਔਕੜਾਂ ਤੇ ਗੱਲ ਕੀਤੀ ਜੀ ਜੀ ਜੀ, ਔਰ ਉਹਦੇ ਰਿਜ਼ਲਟਸ ਬਹੁਤ ਬਿਹਤਰ ਹੈ। ਔਰ ਮੈਂ ਸਮਝਦਾ ਕਿ ਫਖਰ ਜ਼ਮਾਨ ਸਾਹਿਬ ਸਾਡੇ ਇੱਕ ਸੀਨੀਅਰ ਆਗੂ ਨੇ, ਉਹਨਾਂ ਪੰਜਾਬੀ ਵਾਸਤੇ ਕਾਨਫਰੰਸ ਦਾ ਸਿਲਸਿਲਾ ਸ਼ੁਰੂ ਕੀਤਾ ਜਿਹੜਾ ਹੁਣ ਤੱਕ ਜਾਰੀ ਹੈ ਜੀ, ਉਹਦੇ ਨਤਾਇਜ ਬਹੁਤ ਬਿਹਤਰ ਨਿਕਲੇ। ਔਰ ਉਸ ਕਾਨਫਰੰਸ ਨਾਲ ਇੱਕ ਤੇ ਮਿਲਵਰਤਨ ਵਧਿਆ ਜੀ, ਦੂਜਾ ਅਸੀਂ ਇੱਕ ਦੂਜੇ ਦੇ ਖਿਆਲਾਤ ਨੂੰ ਸਾਂਝੇ ਹੋਏ, ਔਰ ਇਹਦੇ ਇਲਾਵਾ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਅਸੀਂ ਇੱਕ ਮੁੱਠ ਕੀਤਾ ਕਿ ਅਸੀਂ ਇਕੱਠੇ ਹੋ ਕੇ ਪੰਜਾਬੀ ਦੀ ਅਫਾਦੀਅਤ ਬਾਰੇ, ਪੰਜਾਬੀ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਜਾਣਕਾਰੀ ਦੇਈਏ ਔਰ ਨਵੀਂ ਨਸਲ ਤੱਕ ਪੰਜਾਬੀ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਜੀ। ਅਤੇ ਸੰਨ 2000 ਤੋਂ ਲੈ ਕੇ ਹੁਣ 2024 ਹੁਣ ਜਾਣ ਵਾਲਾ ਹੀ ਆ, ਅਤੇ ਆਪਾਂ ਕੱਲ੍ਹ ਜਿਹੜੇ ਫੰਕਸ਼ਨ 'ਚ ਜਿੱਥੇ ਆਪਾਂ ਮਿਲੇ ਸੀਗੇ ਬੁੱਕ ਰਿਲੀਜ਼ ਕੀਤੀ ਆਪਾਂ ਸ਼ਗੁਫਤਾ ਗਿੱਮੀ ਜੀ ਦਾ ਨਾਵਲ ਕੀਤਾ, ਅਤੇ ਗਿੱਮੀ ਫੈਮਿਲੀ ਦਾ ਬਹੁਤ ਬੜਾ ਕੰਟਰੀਬਿਊਸ਼ਨ ਹੈ। ਸਲੀਮ ਗਿੱਮੀ ਸਾਹਿਬ ਪਾਕਿਸਤਾਨ ਦੀ ਉਹ ਸ਼ਖਸੀਅਤ ਨੇ ਜੀ ਜਿਨ੍ਹਾਂ ਪੰਜਾਬੀ ਵਾਸਤੇ ਬਹੁਤ ਕੰਮ ਕੀਤਾ ਜੀ। ਉਹਨਾਂ ਅਦਬ ਵਿੱਚ, ਨਸਰ ਵਿੱਚ, ਸ਼ਾਇਰੀ ਵਿੱਚ ਜੀ ਜੀ ਉਹਨਾਂ ਦਾ ਕੰਮ ਅਨਮਿੱਟ ਹੈ ਜੀ। ਔਰ ਸਾਡੇ ਵਾਸਤੇ ਬੜੀ ਇਹ ਫਖਰ ਵਾਲੀ ਗੱਲ ਹੈ ਕਿ ਉਹਨਾਂ ਦੀ ਇੱਕ ਧੀ ਨੇ ਇਸ ਕੰਮ ਨੂੰ ਅੱਗੇ ਤੋਰਿਆ ਔਰ ਦਿਆਰੇ ਗੈਰ 'ਚ ਰਹਿ ਕੇ ਜੀ ਜੀ ਅੰਗਰੇਜ਼ਾਂ ਦੀ ਮਿੱਟੀ 'ਤੇ ਰਹਿ ਕੇ ਪੰਜਾਬੀ ਜ਼ਬਾਨ ਦੀ ਪ੍ਰਮੋਸ਼ਨ ਵਾਸਤੇ, ਪੰਜਾਬੀ ਅਦਬ ਦੀ ਪ੍ਰਮੋਸ਼ਨ ਵਾਸਤੇ ਆਪਣਾ ਹਿੱਸਾ ਪਾਇਆ। ਔਰ ਮੈਂ ਸਮਝਦਾ ਕਿ ਸ਼ਗੁਫਤਾ ਗਿੱਮੀ ਸਾਹਿਬਾਂ ਪਾਕਿਸਤਾਨ ਵੀ ਆਉਂਦੀਆਂ ਨੇ ਔਰ ਉੱਥੇ ਆ ਕੇ ਵੀ ਉਹ ਪੰਜਾਬੀ ਅਦਬ ਵਾਸਤੇ ਕੰਮ ਕਰਦੀਆਂ ਨੇ ਜੀ ਜੀ, ਪੰਜਾਬੀ ਅਦਬ ਨੂੰ ਟੋਰਾ ਦੇਣ ਵਾਸਤੇ ਆਪਣੇ ਵਸਾਇਲ, ਆਪਣੀ ਕੋਸ਼ਿਸ਼, ਆਪਣੀ ਮਿਹਨਤ ਸਰਵ ਕਰਦੀਆਂ ਨੇ ਜੀ ਜੀ ਜੀ। ਔਰ ਇੱਥੇ ਮੈਂ ਯਕੀਨਨ ਆਉਣਾ ਸੀ, ਅਤੇ ਮੇਰੇ ਜਦੋਂ ਪ੍ਰੋਗਰਾਮ ਬਣਿਆ ਲੰਡਨ ਆਉਣ ਦਾ ਜੀ, ਅਤੇ ਮੈਂ ਸ਼ਗੁਫਤਾ ਗਿੱਮੀ ਸਾਹਿਬ ਨੂੰ ਕਿਹਾ ਕਿ ਮੈਂ ਆ ਰਿਹਾ ਜੀ, ਅਤੇ ਉਹਨਾਂ ਸਪੈਸ਼ਲੀ ਕੱਲ੍ਹ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜੀ, ਔਰ ਮੈਨੂੰ ਬਤੌਰ ਚੀਫ ਗੈਸਟ ਉੱਥੇ ਦਾਵਤ ਦਿੱਤੀ ਜੀ ਜੀ ਜੀ। ਅਤੇ ਯਕੀਨਨ ਕੱਲ੍ਹ ਦਾ ਪ੍ਰੋਗਰਾਮ ਵੀ ਇਸ ਹਵਾਲੇ ਨਾਲ ਬਹੁਤ ਹੀ ਜਾਨਦਾਰ ਸੀ ਜੀ ਕਿ ਉੱਥੇ ਪੰਜਾਬੀ ਦੇ ਬਹੁਤ ਸਰਕਟਵੇਂ ਨਾਂ ਸ਼ਾਮਲ ਹੋਏ ਜੀ ਜੀ, ਜਿਨ੍ਹਾਂ ਪੰਜਾਬੀ ਦੀ ਬਕਾ ਦੀ ਗੱਲ ਕੀਤੀ, ਪੰਜਾਬੀ ਕਹਾਣੀ ਦੀ ਗੱਲ ਕੀਤੀ ਜੀ, ਪੰਜਾਬੀ ਨਾਵਲ ਦੀ ਗੱਲ ਕੀਤੀ ਜੀ। ਔਰ ਮੈਂ ਦੂਜੀ ਗੱਲ ਇਹ ਵੀ ਸੀ ਕਿ ਜਿਹੜਾ ਨਾਵਲ ਲਿਖਿਆ ਸ਼ਗੁਫਤਾ ਗਿੱਮੀ ਨੇ ਜੀ, ਉਹਦਾ ਵੀ ਕਲਚਰ ਨਾਲ ਬਹੁਤ ਪਿਆਰਾ ਤਾਲੁਕ ਹੈ ਜੀ ਜੀ ਜੀ। ਔਰ ਮੈਂ ਸਮਝਦਾ ਕਿ ਉਹ ਪੰਜਾਬੀ ਅਦਬ ਵਿੱਚ ਬਹੁਤ ਬੜਾ ਵਾਧਾ ਹੈ। ਬਿਲਕੁਲ ਜੀ। ਅਤੇ ਇਹ ਹੁਣ ਜਿਸ ਤਰ੍ਹਾਂ ਆਪਾਂ ਕਿਹਾ ਸੀ ਕਿ ਤੁਹਾਨੂੰ ਹੁਣ ਕੀ ਫਰਕ ਲੱਗਦਾ ਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ, ਅੱਜ ਦਾ ਤੁਸੀਂ ਜਿਵੇਂ ਕਿਹਾ ਕਿ ਕੱਲ੍ਹ ਦੇ ਆਪਾਂ ਫੰਕਸ਼ਨ 'ਚ ਬੈਠੇ ਸੀ ਅਤੇ ਸਾਰੇ ਲਹਿੰਦੇ ਪੰਜਾਬ ਦੇ ਵੀ ਉੱਥੇ ਲੋਕ ਸੀਗੇ, ਚੜ੍ਹਦੇ ਪੰਜਾਬ ਦੇ ਲੋਕ ਵੀ ਸੀਗੇ, ਅਤੇ ਇੱਥੇ ਅਸੀਂ ਜਿਹੜਾ ਇੱਕ ਤੀਜਾ ਪੰਜਾਬ ਬਣਾਇਆ ਹੋਇਆ ਜਿਹਨੂੰ ਆਪਾਂ ਸਾਂਝਾ ਪੰਜਾਬ ਕਹਿ ਦਿੰਦੇ ਹਾਂ, ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਇਸ ਤੀਜੀ ਪੰਜਾਬ ਦੇ ਵਿੱਚ ਅਸੀਂ ਸਾਰੇ ਮਿਲ ਵਰ ਕੇ ਬੈਠ ਸਕਦੇ ਹਾਂ, ਅਸੀਂ ਇੱਕ ਦੂਜੇ ਨੂੰ ਮਿਲ ਸਕਦੇ ਹਾਂ। ਹਾਲਾਂਕਿ ਅਸੀਂ ਉੱਧਰੋਂ ਪੰਜਾਬ ਤੋਂ ਦੂਜੇ ਪੰਜਾਬ ਜਾਣਾ ਹੋਵੇ ਸਾਨੂੰ ਬੜੀਆਂ ਔਕੜਾਂ ਆਉਂਦੀਆਂ ਨੇ। ਮੈਂ ਸਮਝਦਾ ਵਾਂ ਕਿ UK 'ਚ ਪੰਜਾਬੀ ਦਾ ਜਿਹੜਾ ਕੰਮ ਹੋ ਰਿਹਾ ਜੀ, ਸ਼ਾਇਦ ਉਹ ਸਾਡੇ ਨਾਲ ਵੀ ਬਿਹਤਰ ਹੋ ਰਿਹਾ ਜੀ ਜੀ ਜੀ। ਔਰ ਮੈਂ ਤੇ ਮਹਿਸੂਸ ਕਰਨਾ, ਮੈਂ 10-15 ਦਿਨ ਤੋਂ ਆਇਆ ਵਾਂ ਜੀ, ਅਤੇ ਮੈਂ ਮੈਨਚੈਸਟਰ ਗਿਆ, ਦੀਗਰ ਬਹੁਤ ਸਾਰੇ ਸ਼ਹਿਰਾਂ 'ਚ ਗਿਆ ਜੀ, ਔਰ ਉੱਥੇ ਪੰਜਾਬੀ ਪਿਆਰਿਆਂ ਜਿਸ ਪਿਆਰ ਤੇ ਮੁਹੱਬਤ ਨਾਲ ਮੇਰਾ ਸਵਾਗਤ ਕੀਤਾ ਜੀ, ਮੈਨੂੰ ਤੇ ਬਹੁਤ ਖੁਸ਼ੀ ਹੋਈ ਹੈ ਕਿ ਇੱਥੇ ਲੋਕੀ ਪੰਜਾਬੀ ਅਦਬ ਨਾਲ ਬਹੁਤ ਜੁੜੇ ਨੇ ਜੀ, ਔਰ ਪੰਜਾਬੀ ਅਦਬ ਨਾਲ, ਪੰਜਾਬੀ ਬੋਲੀ ਨਾਲ ਪਿਆਰ ਕਰਦੇ ਨੇ ਜੀ। ਔਰ ਯਕੀਨਨ ਜਿਹੜੇ ਇੱਥੇ ਲੋਕ ਮੌਜੂਦ ਨੇ ਉਹਨਾਂ ਦਾ ਇੱਕ ਕੰਮ ਹੀ ਉਹਦੇ ਨਤੀਜੇ 'ਚ ਹੀ ਜੀ UK 'ਚ ਪੰਜਾਬੀ ਦੀ ਪ੍ਰਮੋਸ਼ਨ ਹੋ ਰਹੀ ਹੈ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਐਸੀ ਜਗ੍ਹਾ 'ਤੇ ਜਿਹਨੂੰ ਅਸੀਂ ਅੰਗਰੇਜ਼ਾਂ ਦਾ ਮੁਲਕ ਕਹਿੰਦੇ ਹਾਂ ਜੀ ਜੀ ਜੀ, ਉੱਥੇ ਰਹਿ ਕੇ ਅਸੀਂ ਪੰਜਾਬੀ ਜ਼ਬਾਨ ਨੂੰ ਆਪਣੀ ਤੀਜੀ ਵੱਡੀ ਜ਼ਬਾਨ ਬਣਾਉਣ 'ਚ ਕਾਮਯਾਬ ਹੋਏ ਹਾਂ। ਬਿਲਕੁਲ। ਪਰ ਅਲਹਮਦੁਲਿਲਾ ਮੈਂ ਸਮਝਦਾ ਕਿ ਇਹਦੇ ਨਤੀਜੇ 'ਚ ਇਨਸ਼ਾਅੱਲਾ
ਪੰਜਾਬੀ ਵਧੇਗੀ ਫੁੱਲੇਗੀ ਜੀ। ਔਰ ਪੰਜਾਬੀ ਵਧੇ ਫੁੱਲੇਗੀ ਤੇ ਨਵੀਂ ਨਸਲ ਪੰਜਾਬੀ ਜ਼ਬਾਨ ਤੋਂ ਜਾਣੂ ਹੋਏਗੀ ਜੀ ਜੀ ਔਰ ਅਗਰ ਪੰਜਾਬੀ ਜ਼ਬਾਨ ਤੋਂ ਜਾਣੂ ਹੋਏਗੀ ਤੇ ਯਕੀਨਨ ਉਹ ਬਾਬਾ ਗੁਰੂ ਨਾਨਕ ਦੇ ਕਲਾਮ ਤੋਂ ਆਸ਼ਨਾ ਜੀ, ਹੋਏਗੀ, ਜੀ। ਬਾਬਾ ਫਰੀਦ ਦੇ ਕਲਾਮ ਤੋਂ ਆਸ਼ਨਾ ਹੋਏਗੀ, ਬਿਲਕੁਲ ਜੀ, ਬਿਲਕੁਲ। ਬੁੱਲੇ ਸ਼ਾਹ ਦੇ ਕਲਾਮ ਤੋਂ ਆਸ਼ਨਾ ਹੋਏਗੀ। ਜੀ। ਔਰ ਮੈਂ ਸਮਝਦਾ ਕਿ ਨਵੀਂ ਨਸਲ ਅਗਰ ਇਹਨਾਂ ਬਾਬਿਆਂ ਨੂੰ ਪੜ੍ਹਨ 'ਚ ਕਾਮਯਾਬ ਹੋ ਜਾਏ ਜੀ ਜੀ ਤੋ ਇੱਕ ਅੱਛਾ ਮੁਆਸ਼ਰਾ ਤਖਲੀਕ ਦੇਣ 'ਚ ਬਿਲਕੁਲ ਜੀ, ਕਾਮਯਾਬ ਹੋਣਗੇ, ਇੱਕ- ਅੱਛਾ ਇਨਸਾਨ ਬਣਨ 'ਚ ਕਾਮਯਾਬ ਹੋਣਗੇ। ਅਸੀਂ ਇੱਕ ਬਹੁਤ ਵਧੀਆ ਇਨਸਾਨ, ਜਿੱਦਾਂ ਤੁਸੀਂ ਕਿਹਾ ਕਿ ਇੱਕ ਵਧੀਆ ਸੁਸਾਇਟੀ ਅਸੀਂ ਬਣਾ ਸਕਦੇ ਹਾਂ, ਕਿਉਂਕਿ ਜੋ ਕਲਾਮ ਉਹਨਾਂ ਨੇ ਲਿਖੇ ਨੇ ਬਾਬਾ ਫਰੀਦ ਜੀ ਨੇ ਤੇ ਗੁਰੂ ਨਾਨਕ ਸਾਹਿਬ ਨੇ, ਇਹ ਬਹੁਤ ਜ਼ਰੂਰੀ ਹੈ। ਕਈ ਵਾਰੀ ਸਾਨੂੰ ਹੁੰਦਾ ਕਿ ਮਜ਼ਹਬ ਤੋਂ ਧਰਮ ਤੋਂ ਉੱਪਰ ਉੱਠ ਕੇ ਸਾਨੂੰ ਜਿਹੜਾ ਇਹ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਉਹ ਦੇ ਕੇ ਗਏ ਨੇ, ਸਾਨੂੰ ਉਹ ਵਾਕਈ ਉਹ ਪੜ੍ਹਨਾ ਚਾਹੀਦਾ। ਉਹ ਅਸੀਂ ਤਾਂ ਹੀ ਪੜ੍ਹ ਸਕਦੇ ਹਾਂ ਜੇ ਸਾਨੂੰ ਪੰਜਾਬੀ ਆਉਂਦੀ ਹੋਵੇਗੀ ਜਾਂ ਸਾਡੇ ਦਿਲਾਂ ਦੇ ਵਿੱਚ ਪੰਜਾਬੀ ਵਾਸਤੇ ਪਿਆਰ ਹੋਵੇ, ਮੋਹ ਪਿਆਰ ਹੋਵੇਗਾ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਗਲੀ ਨਸਲ ਦਾ ਇਹ ਇੱਕ ਬਹੁਤ ਵੱਡਾ ਜਿਹੜਾ ਸਾਡੇ ਦਿਲਾਂ ਦੇ ਵਿੱਚ ਇੱਕ ਕੰਸਰਨ ਹੈ, ਕਿਹਨੂੰ ਕਹਿੰਦੇ ਹੁੰਦੇ ਆਪਣਾ ਫਿਕਰ, ਉਹ ਹੈ ਕਿ ਅਸੀਂ ਬਹੁਤ ਮਿਹਨਤ ਕੀਤੀ ਹੈ ਇੰਨੇ ਸਾਲਾਂ ਤੱਕ, ਉਹਦੇ ਨਾਲ ਹੁਣ ਸਾਡੀ ਜਿਹੜੀ ਆ ਜਨਰੇਸ਼ਨ ਨੇ ਕਾਫੀ ਕੰਮ ਕਰ ਲਿਆ ਹੈ ਅਤੇ ਸਾਨੂੰ ਹੁਣ ਇਹ ਫਿਕਰ ਹੈ ਕਿ ਸਾਡੀ ਜਿਹੜੀ ਅਗਲੀ ਜਨਰੇਸ਼ਨ ਆ ਉਹਨੂੰ ਅਸੀਂ ਕਿਵੇਂ ਨਾਲ ਤੋਰੀਏ, ਕਿਉਂਕਿ ਕਈ ਵਾਰੀ ਉਹ ਕਹਿੰਦੇ ਕਿ ਪੰਜਾਬੀ ਭਾਸ਼ਾ ਨਾਲ ਕਿਹੜਾ ਰੋਜ਼ਗਾਰ ਮਿਲਣਾ, ਲਾਈਕ ਇਟਸ ਨਾਟ ਅ ਲੈਂਗੁਏਜ ਵੇਅਰ ਵੀ ਕੈਨ ਗੈਟ ਦ ਜੋਬਸ। ਅਤੇ ਪੰਜਾਬੀ ਕਹਿ ਕੇ ਰੋਜ਼ਗਾਰ ਦੀ ਭਾਸ਼ਾ ਨਹੀਂ ਹੈ, ਪਰ ਉਸ ਦੇ ਬਾਵਜੂਦ ਵੀ ਬਹੁਤ ਸਾਰਾ ਕੰਮ ਜਿਹੜੇ ਯੰਗਸਟਰਸ ਨੇ ਉਹ ਕੰਮ ਕਰ ਰਹੇ ਨੇ, ਕੰਟਰੀਬਿਊਸ਼ਨ ਕਰ ਰਹੇ ਨੇ ਮਿਊਜ਼ਿਕ ਦੇ ਥਰੂ ਜਾਂ ਫਿਲਮਾਂ ਦੇ ਥਰੂ ਜਾਂ YouTube ਚੈਨਲਸ ਦੇ ਥਰੂ, ਅਤੇ ਉਹ ਜੁੜ ਰਹੇ ਨੇ ਹੌਲੀ ਹੌਲੀ। ਅਤੇ ਸਾਨੂੰ ਇਹ ਫਿਕਰ ਕਰਨਾ ਚਾਹੀਦਾ ਕਿ ਕਿੰਨਾ ਕੁ ਕਰਨਾ। ਪਹਿਲੀ ਗੱਲ ਤੇ ਇਹ ਕਿ ਮੈਂ ਸਮਝਦਾ ਕਿ ਸਾਡੇ ਲਹਿੰਦੇ ਪੰਜਾਬ ਵਿੱਚ ਹੁਣ ਇਸ ਹਿੱਸਾ ਜੀ ਬੇਰੁਜ਼ਗਾਰੀ ਵਾਲੀ ਜਿਹੜੀ ਗੱਲ ਹੈ ਮੁੱਕਦੀ ਜਾ ਰਹੀ ਹੈ। ਜੀ 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 ਜਦੋਂ ਕਿ ਸਕੂਲਾਂ 'ਚ ਕਾਲਜਾਂ 'ਚ ਪੰਜਾਬੀ ਟੀਚਰ, ਪੰਜਾਬੀ ਲੈਕਚਰਰ, ਪੰਜਾਬੀ ਪ੍ਰੋਫੈਸਰ ਦੀਆਂ ਜੀ ਢੇਰ ਅਸਾਮੀਆਂ ਆ ਰਹੀਆਂ ਨੇ ਜੀ। ਇਸ ਵਜ੍ਹਾ ਤੋਂ ਕਿ ਉੱਥੇ ਪੰਜਾਬੀ ਨੂੰ ਸਕੂਲਾਂ ਤੇ ਕਾਲਜਾਂ 'ਚ ਪੜ੍ਹਾਇਆ ਜਾ ਰਿਹਾ ਬਿਲਕੁਲ। ਔਰ ਇੱਕ ਵੱਡੀ ਤਾਦਾਦ ਪੜ੍ਹ ਰਹੀ ਹੈ। ਜੀ ਜੀ ਯਾਨੀ ਹਰ ਕਾਲਜ ਵਿੱਚ ਸੈਂਕੜੇ ਦੀ ਤਾਦਾਦ ਐਸੇ ਬੱਚੇ ਨੇ ਜੀ ਜਿਨ੍ਹਾਂ ਦਾ ਸਬਜੈਕਟ ਪੰਜਾਬੀ ਹੈ। ਜੀ ਜੀ ਸੋ ਉਹਦੇ ਨਤੀਜੇ 'ਚ ਜਦੋਂ ਅਸੀਂ ਪਹਿਲਾ ਸਾਡਾ ਤਾਸਰ ਸੀ ਅੱਜ ਤੋਂ 30 ਸਾਲ ਪਹਿਲਾਂ ਕਿ ਸਾਡੇ ਕੋਲ ਬੱਚੇ ਐਮਏ ਕਰਦੇ ਨੇ ਬੇਰੁਜ਼ਗਾਰ ਨੇ, ਉਹ ਤਾਸਰ ਖਤਮ ਹੋ ਗਿਆ। ਜੀ ਜੀ ਹੁਣ ਮੇਰੀ ਆਪਣੀ ਬੇਟੀ ਹੈ, ਉਸੇ ਐਮਏ ਕੀਤਾ, PhD ਕੀਤੀ, ਹੁਣ ਉਹ ਬਤੌਰ ਪ੍ਰੋਫੈਸਰ ਜੌਬ ਕਰ ਰਹੀ ਹੈ, ਪੜ੍ਹਾ ਰਹੀ ਹੈ। ਜੀ ਜੀ ਤਾਂ ਸੋ ਇੱਕ ਤਾਸਰ ਸਾਡੇ ਕੋਲ ਤੇ ਮੁੱਕਦਾ ਜਾ ਇਹ ਰਿਹਾ। ਆਪਣੇ ਮਨਾਂ ਚੋਂ ਕੱਢਣਾ ਪੈਣਾ ਕਿ ਨਹੀਂ ਮਿਲੇਗੀ। ਮੈਂ ਸਮਝਦਾ ਜੀ ਕਿ ਪੰਜਾਬੀ ਸਾਡੇ ਕੋਲ ਰੋਟੀ ਰੋਟੀ ਦੀ ਜ਼ੁਬਾਨ ਹੈ। ਜੀ ਪੰਜਾਬੀ ਪੜ੍ਹਨ ਨਾਲ ਨੂੰ ਜੌਬ ਵੀ ਮਿਲਦੀ ਹੈ ਜੀ ਔਰ ਕੰਮ ਵੀ ਮਿਲਦਾ ਹੈ। ਲਿਹਾਜ਼ਾ ਇੱਕ ਤੇ ਉੱਥੇ ਇਹ ਤਾਸਰ ਖਤਮ ਹੋਣਾ ਚਾਹੀਦਾ ਹੈ ਜੀ, ਜੀ। ਕਿ ਪੰਜਾਬੀ ਹੁਣ ਵਾਰਕਾਰ ਨਾਲ ਜੁੜੀ ਜ਼ੁਬਾਨ ਨਹੀਂ। ਜੀ ਜੀ ਇਨਸ਼ਾ-ਅੱਲਾਹ ਤਾਲਾ ਔਰ ਫਿਊਚਰ ਵਿੱਚ ਜਦੋਂ ਉੱਥੇ ਤਾਲੀਮੀ ਜ਼ਬਾਨ ਲਾਜ਼ਮੀ ਹੋ ਜਾਂਦੀ ਹੈ ਜੀ ਤੇ ਬਹੁਤ ਸਾਰੀਆਂ ਹਜ਼ਾਰਾਂ ਦੀ ਤਾਦਾਦ 'ਚ ਅਸੀਂ ਵੈਕੈਂਸੀਆਂ ਹੋਣਗੀਆਂ ਜੀ ਜੀ ਜਿਹਦੇ ਪੰਜਾਬੀ ਪੜ੍ਹਾਰਾਂ ਨੂੰ ਪੜ੍ਹਾਉਣ ਵਾਸਤੇ ਪੰਜਾਬੀ ਅਸਾਤਜ਼ਾ ਦੀ ਲੋੜ ਹੋਏਗੀ। ਜੀ ਜੀ ਲਿਹਾਜ਼ਾ ਮੈਂ ਤੇ ਇਸ ਮਾਮਲੇ 'ਚ ਬਿਲਕੁਲ ਫਿਕਰਮੰਦ ਨਹੀਂ ਔਰ ਮੈਂ ਸਮਝਦਾ ਕਿ ਪੰਜਾਬ ਵਿੱਚ ਪੰਜਾਬੀ ਜ਼ਬਾਨ ਰੋਟੀ ਰੋਟੀ ਨਾਲ ਜੁੜ ਜਾਏਗੀ। ਜੀ ਜਦ ਤੱਕ ਗੱਲ ਹੈ UK ਦੀ, ਜੀ ਜੀ ਯਕੀਨਨ ਇੱਥੇ ਨਵੀਂ ਨਸਲ ਜਿਹੜੀ ਉਹ ਪੰਜਾਬੀ ਪੜ੍ਹਨ ਤੋਂ ਆ ਰਹੀ ਹੈ ਜੀ ਜੀ ਔਰ ਉਹਨਾਂ ਨੂੰ ਪੜ੍ਹਨ ਵਾਸਤੇ ਹੋਰ ਵਸਾਇਲ ਇਸਤੇਮਾਲ ਕਰਨੇ ਪੈਂਦੇ। ਜੀ ਜੀ ਸੋ ਇੱਥੇ ਮੇਰਾ ਖਿਆਲ ਹੈ ਕਿ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਬਾਬਿਆਂ ਦਾ ਕਲਾਮ, ਆਪਣੀ ਪੰਜਾਬੀ ਨਿਸਾਬੀ ਕੁਤਬ ਜੀ ਔਰ ਪੰਜਾਬੀ ਦੇ ਹਵਾਲੇ ਨਾਲ ਜਿੰਨੀਆਂ ਸਾਡੀਆਂ ਸੂਫੀਆਂ ਦੀਆਂ ਕਿਤਾਬਾਂ ਨੇ ਜੀ ਜੀ ਉਹਨਾਂ ਦੇ ਤਰਾਜਮ ਕਰਕੇ ਨਵੀਂ ਨਸਲ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰੀਏ। ਜੀ ਜੀ ਔਰ ਦੂਜੀ ਇਹ ਗੱਲ ਸਭ ਤੋਂ ਵੱਡੀ ਹੈ ਕਿ ਸਾਨੂੰ ਆਪਣੀ ਪੀੜ੍ਹੀ ਦੇ ਬੱਚਿਆਂ ਨੂੰ ਜੀ ਆਪਣੇ ਪਿਛੋਕੜ 'ਚ ਖੜਨਾ ਚਾਹੀਦਾ ਹੈ। ਜੀ ਜੀ ਉੱਥੋਂ ਦੇ ਕਲਚਰ ਤੋਂ ਆਗਾਹ ਕਰਨ ਵਾਸਤੇ ਜੀ ਜ਼ਰੂਰੀ ਹੈ ਕਿ ਭਾਵੇਂ ਚੰਦ ਦਿਨ ਵਾਸਤੇ, ਹਫ਼ਤੇ ਖੰਡ ਵਾਸਤੇ, 2 ਵਾਸਤੇ, 3 ਵਾਸਤੇ ਜੀ ਉਹਨਾਂ ਨੂੰ ਪਾਕਿਸਤਾਨ ਤੇ ਦੂਜੇ ਪਾਸੇ ਪੰਜਾਬ ਵਿੱਚ ਜੀ ਲਿਜਾਇਆ ਜਾਏ ਤਾਂ ਕਿ ਉਹ ਆਪਣੀ ਰਿਤਲ ਤੋਂ, ਆਪਣੇ ਵਸੇਬ ਤੋਂ, ਆਪਣੇ ਕਲਚਰ ਤੋਂ ਜੀ। ਜਾਣੂ ਹੋ ਸਕਣ। ਬਿਲਕੁਲ ਜੀ, ਬਹੁਤ ਹੀ ਵਧੀਆ ਤੁਸੀਂ ਗੱਲ ਕਹੀ ਹੈ, ਕਿਉਂਕਿ ਕਈ ਵਾਰੀ ਹੁੰਦਾ ਕਿ ਇੱਥੇ ਜਦੋਂ ਜਿਹੜੇ ਇਮੀਗ੍ਰੈਂਟਸ ਆਉਂਦੇ ਨੇ, ਮਾਈਗ੍ਰੈਂਟ ਪੇਰੈਂਟਸ ਜਿਹੜੇ ਆਏ ਨੇ ਜਾਂ 70ਵੇਂ ਦੇ ਦਸ਼ਕ ਦੇ ਵਿੱਚ ਇੱਥੇ ਆਏ ਸੀਗੇ, ਉਹ ਕਈ ਸਾਲ ਪਿੱਛੇ ਨਹੀਂ ਮੁੜ ਸਕੇ ਆਪਣੀ ਇੱਥੇ ਦੀਆਂ ਮਜਬੂਰੀਆਂ ਕਰਕੇ, ਅਤੇ ਉਹ ਜਿਹੜੀ ਇੱਕ ਜਨਰੇਸ਼ਨ ਸੀ ਉਹਨਾਂ ਨੇ ਇਸ ਚੱਕਰ ਦੇ ਵਿੱਚ ਮੰਨ ਲਓ ਉਹ ਆਪਣੇ ਵਤਨ ਤੋਂ, ਆਪਣੇ ਕਲਚਰ ਤੋਂ ਕਾਫੀ ਦੂਰ ਰੱਖੀ। ਅਤੇ ਹੁਣ ਜਿਹੜਾ ਕਿਉਂਕਿ ਹੁਣ ਸੁਵਿਧਾਵਾਂ ਜਿਹੜੀਆਂ ਨੇ, ਫੈਸਿਲਿਟੀਜ਼ ਵੱਧ ਗਈਆਂ ਨੇ, ਹੁਣ ਉਹ ਉਹਨਾਂ ਦੇ ਕੰਮਕਾਰ ਸੈੱਟ ਨੇ, ਹੁਣ ਉਹ ਜਿਹੜੀ ਉਹਨਾਂ ਦੀ ਨੈਕਸਟ ਜਨਰੇਸ਼ਨ ਆ ਉਹ ਤੋਂ ਅਗਲੀ ਜਨਰੇਸ਼ਨ ਉਹਨਾਂ ਦੀ ਤਿਆਰ ਹੋ ਗਈ। ਇੱਥੇ ਹੁਣ 3 4 ਪੀੜ੍ਹੀ ਆਪਣੇ ਪੰਜਾਬੀਆਂ ਦੀ ਹੈ, ਅਤੇ ਜਿਹੜੀ ਤੁਸੀਂ ਗੱਲ ਕਹੀ ਕਿ ਜ਼ਰੂਰ ਉਹਨਾਂ ਨੂੰ ਵਿਜ਼ਿਟ ਕਰਨਾ ਚਾਹੀਦਾ, ਜਿੱਦਾਂ ਹੌਲੀਡੇ ਹੋਰ ਜਗ੍ਹਾ ਜਾਂਦੇ ਨੇ, ਉਹਨਾਂ ਨੂੰ ਚਾਹੀਦਾ ਕਿ ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ ਜਾਣ ਅਤੇ ਆਪਣੀ ਕਲਚਰ ਬਾਰੇ ਜਾਣਨ, ਅਤੇ ਉੱਥੋਂ ਲੈ ਕੇ ਆਉਣ ਕਿ ਸਾਡੇ ਪੁਰਖਿਆਂ ਨੇ ਕੀ ਕੀਤਾ ਇਸ ਧਰਤੀ ਵਾਸਤੇ। ਅਤੇ ਜਿਹੜਾ ਕੰਟਰੀਬਿਊਸ਼ਨ ਹੈ ਦੋਨਾਂ ਪਾਸਿਆਂ ਤੋਂ ਮਤਲਬ ਪਤਾ ਲੱਗਦਾ ਕਿ ਹਾਂਜੀ, ਕਿਉਂਕਿ ਹੁਣ ਜਿਹੜਾ ਪੰਜਾਬ ਦੇ ਵਿੱਚ ਆਪਣੇ ਲਹਿੰਦੇ ਪੰਜਾਬ ਤੋਂ ਬਹੁਤ ਸਾਰਾ ਕੰਮ ਹੋ ਰਿਹਾ ਕਿ ਜਿਹੜੇ ਉੱਥੋਂ ਪੇਰੈਂਟਸ ਨੇ ਜਾਂ ਓਲਡ ਜਨਰੇਸ਼ਨ ਆ ਜਿਨ੍ਹਾਂ ਦਾ ਪਿੰਡ ਪਿੱਛੇ ਰਹਿ ਗਿਆ, ਉਹਨਾਂ ਨੂੰ ਮਿਲਾਉਂਦੇ ਨੇ। ਉਹ ਅਸੀਂ ਦੇਖਦੇ ਹਾਂ ਕਈ ਵਾਰੀ ਜਿਹੜਾ ਕੰਮ ਨਾਸਿਰ ਢਿੱਲੋਂ ਹੋਣੀ ਕਰ ਰਹੇ ਨੇ, ਅਤੇ ਉਹ ਵਧੀਆ ਲੱਗਦਾ ਦੇਖਣ ਨੂੰ। ਅਤੇ ਇੱਕ ਜਿਹੜਾ ਪਿਆਰ ਹੈ ਸਰਹੱਦਾਂ ਦੇ ਦੋਨੇ ਪਾਸੇ ਜਿਹੜੇ ਲੋਕ ਨੇ, ਜਿਹੜੇ ਅਵਾਮ ਨੇ,
ਉਹਨਾਂ ਦੇ ਦਿਲਾਂ ਦੇ ਵਿੱਚ ਬਹੁਤ ਪਿਆਰ ਹੈ। ਉਹ ਤੁਸੀਂ ਪਿਆਰ ਉਦੋਂ ਹੀ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਉਹਨਾਂ ਨੂੰ ਐਕਚੁਅਲੀ 'ਚ ਜਾ ਕੇ ਮਿਲਦੇ ਹੋ। ਜਦੋਂ ਸਾਡੇ ਕੋਲ ਇੱਥੇ ਕੋਈ ਵੀ ਮਹਿਮਾਨ ਆਉਂਦਾ ਸਾਨੂੰ ਚਾਅ ਚੜ੍ਹ ਜਾਂਦਾ ਕਿ ਸਾਡੇ ਕੋਲੋਂ ਕੋਈ ਲਾਹੌਰ ਤੋਂ ਆਇਆ। ਅਤੇ ਤੁਹਾਡੇ ਉੱਥੇ ਵੀ ਕੀ ਹਾਲ ਹੈ ਜਿਹੜਾ ਜਦੋਂ ਸਾਡੇ ਵੱਲੋਂ ਮਹਿਮਾਨ ਜਾਂਦੇ ਨੇ? ਅਸੀਂ ਸੁਣਿਆ ਕਿ ਉਹ ਵੀ ਬੜੇ ਚਾਅ ਨਾਲ ਉਹਨਾਂ ਨੂੰ। ਯਕੀਨੀ ਗੱਲ ਹੈ, ਸਾਡੇ ਕੋਲ ਚੜ੍ਹਦੇ ਪੰਜਾਬ ਤੋਂ ਆਉਣ, ਜੀ, ਕੈਨੇਡਾ ਤੋਂ ਆਉਣ, ਲੰਡਨ ਤੋਂ ਆਉਣ ਜਾਂ ਅਮਰੀਕਾ ਤੋਂ ਆਉਣ, ਅਸੀਂ ਮਾਸ਼ਾਅੱਲਾ ਉਹਨਾਂ ਦੀ ਖਿਦਮਤ ਤੇ ਆਦਰ 'ਚ ਕੋਈ ਕਮੀ ਨਹੀਂ ਛੱਡਦੇ। ਜੀ ਜੀ। ਔਰ ਬੁਨਿਆਦੀ ਗੱਲ ਇਹ ਵੀ ਕਿ ਸਾਡਾ ਕਲਚਰ ਇੱਕ, ਸਾਡੀ ਜ਼ੁਬਾਨ ਇੱਕ, ਜੀ, ਸਾਡਾ ਵਸੇਬ ਇੱਕ, ਔਰ ਸਾਨੂੰ ਖੁਸ਼ੀ ਹੁੰਦੀ ਹੈ ਉਹਨਾਂ ਭਰਾਵਾਂ ਨੂੰ ਮਿਲ ਕੇ, ਜੀ, ਉਹਨਾਂ ਦੀ ਖਿਦਮਤ ਤੇ ਮਾਣ ਤੇ ਆਦਰ ਦੇ ਕੇ। ਜੀ ਜੀ। ਇਹਦੇ ਐਸੇ ਕੁਝ ਚੀਜ਼ਾਂ ਐਸਨ ਪਰੇਸ਼ਾਨ ਕੁਨ ਇੱਕ ਤਾਸਰ ਡਿਵੈਲਪ ਕੀਤਾ ਗਿਆ ਉੱਥੇ ਜੀ ਕਿ ਸਿੱਖ ਕਮਿਊਨਿਟੀ ਜਿਹੜੀ ਹੈ ਜੀ ਉਹਨਾਂ ਨੂੰ ਕੁਝ ਲੋਕ ਬਿਜ਼ਨਸ ਦੇ ਤੌਰ ਤੇ ਅਡਾਪਟ ਕਰਦੇ ਨੇ, ਜੀ ਜੀ ਕੁਝ ਲੋਕਾਂ ਨੂੰ ਉੱਥੇ ਬਿਹਤਰ ਰਿਜ਼ਲਟਸ ਨਹੀਂ ਮਿਲਦੇ, ਜੀ ਜੀ ਔਰ ਕੁਝ ਲੋਕ ਪੈਸੇ ਦੇ ਲਾਲਚ ਵਾਸਤੇ ਜੀ ਜੀ ਸਿੱਖ ਕਮਿਊਨਿਟੀ ਦੀ ਖਿਦਮਤ ਕਰਦੇ ਨੇ। ਜੀ ਜੀ ਲੇਕਿਨ ਅਸੀਂ ਉਸ ਤਾਸਰ ਨੂੰ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਜੀ ਜੀ ਔਰ ਆਪਣੇ ਸਿੱਖ ਕਮਿਊਨਿਟੀ ਦੇ ਦੋਸਤਾਂ ਨੂੰ ਵੀ ਕਿਹਾ ਕਿ ਤੁਸੀਂ ਕਿਸੇ ਵੀ ਸ਼ਕਲ 'ਚ ਜੀ ਕਿਸੇ ਦੇ ਲਾਲਚ ਦੀ ਬੁਨਿਆਦ ਤੇ ਉਹਦੇ ਕੋਲ ਨਾ ਜਾਓ। ਜੀ ਤੁਹਾਨੂੰ ਅਸੀਂ ਆਪਣੇ ਪਿਆਰ ਤੇ ਮੁਹੱਬਤ ਨਾਲ ਜੀ ਜੀ ਤੁਹਾਨੂੰ ਜਿਸ ਕਿਸਮ ਦੀ ਸੇਵਾ ਦੀ ਜ਼ਰੂਰਤ ਹੈ ਅਸੀਂ ਉਹ ਦੇਣ ਨੂੰ ਤਿਆਰ ਹਾਂ। ਜੀ। ਔਰ ਅਲਹਮਦੁਲਿਲਾ ਅਸੀਂ ਪੰਜਾਬ ਹਾਊਸ ਦੇ ਨਾਮ ਤੋਂ ਇੱਕ ਇਦਾਰਾ ਬਣਾਇਆ ਜੀ ਜੀ ਜਿੱਥੇ ਗੈਸਟ ਹਾਊਸ ਵੀ ਹੈ, ਜੀ। ਜਿੱਥੇ ਲਾਇਬ੍ਰੇਰੀ ਵੀ ਹੈ, ਵਾਹ ਜੀ ਜਿੱਥੇ ਪੰਜਾਬੀ ਚੈਨਲ ਵੀ ਹੈ, ਜਿੱਥੇ ਜੀ। ਪੰਜਾਬੀ ਅਖਬਾਰਾਤ ਵੀ ਨਿਕਲਦੇ ਨੇ, ਜੀ ਔਰ ਉੱਥੇ ਪੰਜਾਬੀ ਆਡੀਟੋਰੀਅਮ ਵੀ ਜੀ। ਹੈ। ਬਾਬਾ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਦੇ ਨਾਂ ਤੋਂ ਜੀ, ਅਸੀਂ ਜੀ। ਇੱਕ ਬਹੁਤ ਖੂਬਸੂਰਤ ਹਾਲ ਬਣਾਇਆ ਜੀ ਜਿੱਥੇ 100 ਤੋਂ 150 ਬੰਦੇ ਦੀ ਅਸੀਂ ਤਕਰੀਬ ਕਰਨੇ ਆ। ਜੀ ਤਾਂ ਸੋ ਯਕੀਨੀ ਗੱਲ ਹੈ, ਅੱਛੇ ਬੁਰੇ ਲੋਕ ਤਾਂ ਹਰ ਮੁਆਸ਼ਰੇ ਮੌਜੂਦ ਹੁੰਦੇ ਨੇ, ਬਿਲਕੁਲ ਬਿਲਕੁਲ ਲੇਕਿਨ ਅਸੀਂ ਕੋਸ਼ਿਸ਼ ਕੀਤੀ ਹੈ ਜੀ ਕਿ ਉੱਥੇ ਬਗੈਰ ਕਿਸੇ ਲਾਲਚ ਤੋਂ, ਬਗੈਰ ਕਿਸੇ ਨਫੇ ਤੋਂ, ਜੀ ਬਗੈਰ ਕਿਸੇ ਆਪਣੇ ਖਾਸ਼ ਤੋਂ ਜੀ, ਅਸੀਂ ਜੀ। ਆਪਣੇ ਦੋਸਤਾਂ ਨੂੰ ਬੁਲਾਈਏ, ਜੀ ਜੀ ਉਹਨਾਂ ਦੀ ਖਿਦਮਤ ਕਰੀਏ ਔਰ ਇੱਕੋ ਪੁਆਇੰਟ ਤੇ ਕੰਮ ਕਰੀਏ ਜੀ ਕਿ ਪੰਜਾਬੀ ਸਾਡੀ ਮੁੱਢਲੀ ਜ਼ੁਬਾਨ ਹੈ, ਜੀ। ਇਹਦੀ ਬਕਾ ਔਰ ਇਹਦੀ ਜ਼ਿੰਦਗੀ ਵਾਸਤੇ ਜੀ। ਸਾਨੂੰ ਰਲ ਕੇ ਕੋਸ਼ਿਸ਼ ਤੇ ਕਾਬਜ਼ ਕਰਨੀ ਚਾਹੀਦੀ। ਜੀ ਜੀ। ਮੈਂ ਇੱਕ ਗੱਲ ਅਕਸਰ ਕਹਿਣਾ ਹੁੰਦਾ ਕਿ ਲਿਟਰੇਚਰ ਕਨੈਕਟਸ, ਕਿ ਜਿਹੜਾ ਅਦਬ ਆ ਉਹ ਜੋੜਦਾ ਹੈ ਲੋਕਾਂ ਨੂੰ। ਕਿਉਂਕਿ ਜਦੋਂ ਕਿਉਂਕਿ ਮੈਨੂੰ ਖੁਦ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ, ਚਾਅ ਹੈ, ਅਤੇ ਮੈਂ ਜਦੋਂ ਇਹਨਾਂ ਮਹਿਫਲਾਂ ਦੇ ਵਿੱਚ ਜਾਂਦਾ, ਲੋਕਾਂ ਨੂੰ ਮਿਲਦਾ, ਤਾਂ ਮੇਰਾ ਜਿਹੜਾ ਕਨੈਕਸ਼ਨ ਹੈ, ਮੇਰਾ ਬਹੁਤ ਸਾਰੇ ਮੈਂ ਕਹਿੰਦਾ ਹੁੰਦਾ ਕਿ ਕਲਮਾਂ ਵਾਲੇ ਅਤੇ ਕਰਮਾਂ ਵਾਲੇ ਵੀ ਇਹ ਚੰਗੇ ਲੋਕ ਨੇ, ਕਰਮਾਂ ਵਾਲੇ ਲੋਕ ਨੇ, ਕਿਉਂਕਿ ਇਹ ਜੋ ਲਿਖਦੇ ਨੇ, ਕ੍ਰੀਏਟ ਕਰਦੇ ਨੇ, ਇਹ ਕਈ ਵਾਰੀ ਬਹੁਤ ਵਧੀਆ ਕੰਮ ਕਰ ਜਾਂਦੇ ਨੇ। ਉਹ ਜਿਹੜੇ ਕੰਮ ਫੌਜਾਂ ਤੋਂ ਨਹੀਂ ਹੁੰਦੇ, ਜਿਹੜੇ ਪੋਲੀਟੀਸ਼ੀਅਨਾਂ ਤੋਂ ਨਹੀਂ ਹੁੰਦੇ, ਇਹ ਦੋਨਾਂ ਮੁਲਕਾਂ ਦੇ ਲੋਕਾਂ ਦੀਆਂ ਜੱਫੀਆਂ ਇਹ ਪਵਾ ਦਿੰਦੇ ਨੇ। ਅਤੇ ਇਹ ਜਿਹੜਾ ਕੰਮ ਹੈ ਇਸ ਤਰ੍ਹਾਂ ਜਿਹੜਾ ਜਾਰੀ ਰਹੇ, ਕੀ ਹੈਗਾ ਕਿ ਮਤਲਬ ਜਿਹੜੀਆਂ ਕਾਨਫਰੰਸਿਸ ਹੁੰਦੀਆਂ ਨੇ, ਅੱਜ ਕੱਲ੍ਹ ਪੰਜਾਬੀ ਦੀ ਕਾਨਫਰੰਸ ਹੋਈ ਹੈ ਜਿਸ ਤਰ੍ਹਾਂ, ਇਹ ਕੀ ਹੈ, ਇਹਦਾ ਕਿੰਨਾ ਕੁ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਅਸਰ ਪੈਂਦਾ? ਮੈਂ ਸਮਝਦਾ ਕਿ ਪੰਜਾਬੀ ਕਾਨਫਰੰਸਾਂ ਮੇਲ ਮਿਲਾਪ ਦਾ ਇੱਕ ਜ਼ਰੀਆ ਹੁੰਦੀਆਂ ਨੇ ਜੀ, ਔਰ ਯਕੀਨ ਉਹਦੇ ਬਿਹਤਰ ਨਤਾਜ ਵੀ ਨਿਕਲਦੇ ਨੇ ਜੀ। ਉਹਦੇ ਵਾਸਤੇ ਮੈਂ ਹਮੇਸ਼ਾ ਐਪਰੀਸ਼ੀਏਟ ਕੀਤਾ ਹੈ। ਜੀ। ਜਸੂ ਸਾਡੇ ਕੋਲ ਫਖਰ ਜ਼ਮਾਨ ਸਾਹਿਬ ਨੇ ਜੀ। ਪੰਜਾਬੀ ਕਾਨਫਰੰਸ ਹਿੱਸਾ ਜੀ ਜੀ ਅੱਜ ਤੋਂ ਤਕਰੀਬਨ 34-35 ਸਾਲ ਪਹਿਲਾਂ ਸ਼ੁਰੂ ਕੀਤਾ। ਜੀ ਹਰ ਸਾਲ ਉਹਨਾਂ ਪੰਜਾਬੀ ਕਾਨਫਰੰਸ ਦਾ ਇਨਕਾਦ ਕੀਤਾ ਜੀ ਔਰ ਉਹਦੇ 'ਚ ਮੁਖਤਲਿਫ ਮੁਲਕਾਂ ਤੋਂ ਲੋਕਾਂ ਨੂੰ ਬੁਲਾਇਆ ਔਰ ਜੀ ਆਪਣੇ ਵਿਚਾਰ ਸਾਂਝੇ ਕੀਤੇ, ਮਿਲ ਕੇ ਅਗਾਂਹ ਵਧਣ ਦਾ ਆਰ ਕੀਤਾ। ਜੀ ਉਹ ਬਹੁਤ ਖੁਸ਼ਾਇਨ ਗੱਲ ਹੈ। ਹੁਣ ਵੀ ਹੋਰ ਵੀ ਦੋਸਤ ਕਾਨਫਰੰਸ ਦੇ ਇਨਕਾਦ ਕਰ ਰਹੇ ਨੇ, ਜੀ ਲੇਕਿਨ ਉੱਤੇ ਕੁਝ ਨਾ ਕੁਝ ਇਲਜ਼ਾਮ ਤਰਾਸ਼ੀ ਹੋ ਰਹੀ ਹੈ। ਜੀ ਕੁਝ ਇੱਕ ਤੇ ਸਾਹਿਬ ਹੋ ਰਿਹਾ ਕਿ ਵੀ ਇੱਕ ਤਾਸਰ ਡਿਵੈਲਪ ਕੀਤਾ ਜਾ ਰਿਹਾ ਹੈ ਕਿ ਕੁਝ ਲੋਕ ਸਿਰਫ ਕਮਰਸ਼ੀਅਲ ਬੁਨਿਆਦਾਂ ਤੇ ਕਾਨਫਰੰਸ ਦੇ ਇਨਕਾਦ ਕਰਦੇ ਨੇ ਜੀ ਔਰ ਸਾਡੇ ਬਾਹਰੋਂ ਦੋਸਤਾਂ ਨੂੰ ਬੁਲਾ ਕੇ ਉਹਨਾਂ ਕੋਲ ਇੱਕ ਮਾਕੂਲ ਰਕਮ ਲੈ ਕੇ ਜੀ ਤੇ ਕਾਨਫਰੰਸ ਬੁਲਾਉਂਦੇ ਨੇ। ਯਕੀਨਨ ਇਹ ਗੱਲ ਬਸ ਸ਼ਰਮ ਵੀ ਹੈ ਔਰ ਇੱਕ ਅੱਛਾ ਅਮਲ ਵੀ ਨਹੀਂ, ਜੀ ਜੀ ਜਿਹਨੂੰ ਹਮੇਸ਼ਾ ਅਸੀਂ ਰਿਜੈਕਟ ਕੀਤਾ ਹੈ ਜੀ ਔਰ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੋਸਤਾਂ ਨੂੰ ਵੀ ਕਿਹਾ ਜਾਏ ਜੀ ਕਿ ਬਈ ਤੁਸੀਂ ਇਸ ਅਮਲ ਤੋਂ ਬਾਜ਼ ਰਹੋ। ਜੀ ਇਹਨੂੰ ਕਾਨਫਰੰਸ ਨੂੰ ਪੈਸੇ ਦੀ ਕਮਾਈ ਦਾ ਜ਼ਰੀਆ ਨਾ ਬਣਾਇਆ, ਜੀ 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 ਇਹਨੂੰ ਜ਼ਬਾਨ ਦੀ ਤਰਵੀਜ ਵਾਸਤੇ ਕੰਮ ਕੀਤਾ ਜਾਏ ਜੀ ਔਰ ਕਮ ਅਜ਼ ਕਮ ਇਹ ਤਾਸਰ ਡਿਵੈਲਪ ਨਾ ਹੋਵੇ ਜੀ ਕਿ ਅਸੀਂ ਬਾਹਰੋਂ ਆਉਣ ਵਾਲੇ ਸਿੱਖ ਕਮਿਊਨਿਟੀ ਤੋਂ ਜਾਂ ਦੀਗਰ ਦੋਸਤਾਂ ਤੋਂ ਜੀ ਪੈਸੇ ਲੈ ਕੇ ਕੰਮ ਕਰਨਾ। ਜੀ, ਸੋ ਜੀ। ਉਹਦਾ ਮੈਂ ਸਮਝਦਾ ਕਿ ਕੁਝ ਲੋਕਾਂ ਦੀ ਅਸੀਂ ਬੇਖਣੀ ਵੀ ਕੀਤੀ ਜੀ, ਔਰ ਜੀ। ਸਮਝਾਇਆ ਵੀ ਜੀ, ਜੀ। ਕਿ ਵੀ ਬੰਦੇ ਬਣੋ, ਜੀ। ਇਹ ਅਮਲ ਠੀਕ ਨਹੀਂ। ਜੀ, ਸੋ ਜੀ, ਜੀ। ਉਹਦਾ ਰਿਜ਼ਲਟ ਇਹ ਵੀ ਕਿ ਸਾਡੇ ਬਹੁਤ ਸਾਰੇ ਦੋਸਤ ਜਿਹੜੇ ਨੇ ਉਹ ਬਿਹਤਰ ਅੰਦਾਜ਼ ਨਾਲ ਕੰਮ ਕਰ ਰਹੇ ਨੇ ਜੀ ਔਰ ਇਨਸ਼ਾਅੱਲਾ ਉਮੀਦ ਹੈ ਸਾਨੂੰ ਜੀ। ਕਿ ਅਸੀਂ ਬਗੈਰ ਕਿਸੇ ਲਾਲਚ ਔਰ ਤਮੇ ਦੇ ਜੀ ਪੰਜਾਬੀ ਦੀ ਪ੍ਰਮੋਸ਼ਨ ਵਾਸਤੇ ਮਹਿਫਲਾਂ ਦਾ ਵੀ ਇਨਕਾਦ ਕਰਾਂਗੇ, ਕਾਨਫਰੰਸਾਂ ਦਾ ਵੀ ਇਨਕਾਦ ਕਰਦੇ ਰਵਾਂਗੇ ਔਰ ਦੋਸਤਾਂ ਨੂੰ ਬੁਲਾ ਕੇ ਆਪਣਾ ਮੇਲ ਵਰਤਨ ਵੀ ਬਣਾਉਂਦੇ ਰਵਾਂਗੇ। ਬਿਲਕੁਲ ਜੀ, ਬਿਲਕੁਲ। ਬਹੁਤ ਤੁਸੀਂ ਵਧੀਆ ਇਹ ਗੱਲ ਕੀਤੀ ਹੈ ਇਕਬਾਲ ਬਾਰ ਜੀ, ਕਿਉਂਕਿ ਕਈ ਵਾਰੀ ਹੁੰਦਾ ਕਿ ਲੋਕ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਹਾਂ। ਉੱਥੇ ਅਸੀਂ ਕਿਵੇਂ ਰਵਾਂਗੇ, ਕੀ ਅਰੇਂਜਮੈਂਟ ਹੈ, ਸਿਕਿਉਰਿਟੀ ਦਾ, ਇਹ ਉਹ, ਤੇ ਹੋਰ ਕਈ ਸਾਰੇ ਕੰਸਰਨ ਉਹਨਾਂ ਦੇ ਦਿਲਾਂ 'ਚ ਹੁੰਦੇ ਨੇ। ਮੈਂ ਤੁਹਾਡੇ ਪਲੇਟਫਾਰਮ ਤੇ ਇਹ ਜੀ। ਦਾਵਤ ਦੇਣਾ ਤਮਾਮ ਦੋਸਤਾਂ ਨੂੰ, ਜੀ ਜੋ ਦੋਸਤ ਆਉਣਾ ਚਾਹਣ, ਜੀ ਸਿਰਫ ਮੈਨੂੰ ਇੱਕ ਫੋਨ ਕਰਨ, ਜੀ ਆਪਣਾ ਪਾਸਪੋਰਟ ਭੇਜਣ, ਉਹਨਾਂ ਦਾ ਦਾਵਤਨਾਮਾ ਵੀ ਆ ਜਾਏਗਾ। ਜੀ ਉਹਨਾਂ ਨੂੰ ਉੱਥੇ ਜਾਣ ਫਿਰਨ ਘੁੰਮਣ ਦੀ ਆਜ਼ਾਦੀ ਹੋਏਗੀ, ਜੀ ਜੀ ਜਿੱਥੇ ਚਾਹਣਗੇ ਉਹਨਾਂ ਨੂੰ ਲੈ ਕੇ ਜਾਵਾਂਗੇ ਜੀ ਔਰ ਉਹਦੇ ਵਾਸਤੇ ਇੱਕ ਪਾਈ ਵੀ ਉਹਦਾ ਖਰਚ ਨਹੀਂ ਹੋਏਗਾ। ਜੀ ਯਾਨੀ ਅਸੀਂ ਬਗੈਰ ਕਿਸੇ ਲਾਲਚ ਦੇ, ਬਗੈਰ ਕਿਸੇ
ਕੋਸ਼ਿਸ਼ ਦੇ ਪੰਜਾਬ ਉਸ ਦਾ ਵਤੀਰਾ ਹੀ ਇਹ ਵੇ ਕਿ ਆਉਣ ਵਾਲੇ ਮਹਿਮਾਨਾਂ ਦੀ ਸੇਵਾ ਕਰੇ, ਉਹਨਾਂ ਦੀ ਰਿਹਾਇਸ਼ ਦਾ ਬੰਦੋਬਸਤ ਕਰੇ, ਉਹਨਾਂ ਨੂੰ ਫਲਾਣ ਟੁਰਾਣ ਦਾ ਬੰਦੋਬਸਤ ਕਰੇ, ਉਹਨਾਂ ਦੀਆਂ ਜਿਹੜੀਆਂ ਆਪਣੀਆਂ ਇਬਾਦਤਗਾਹਾਂ ਨੇ ਉੱਥੇ ਬਣਾਉਣ ਦਾ ਬੰਦੋਬਸਤ ਕਰੇ। ਤਾਂ ਉਹਦੇ ਵਾਸਤੇ ਮੈਂ ਸਮਝਿਆ ਕਿ ਬਹੁਤ ਸਾਰੇ ਦੋਸਤ ਬਿਹਤਰ ਕੰਮ ਵੀ ਕਰ ਰਹੇ ਨੇ। ਬਾਕੀ ਇਨਸ਼ਾਅੱਲਾ ਖਾਮੀਆਂ ਕੁਤਾਹੀਆਂ ਦੇ ਨਾਲ ਬਿਹਤਰ ਕੰਮ ਹੋਣਾ ਵੀ ਬਹੁਤ ਜ਼ਰੂਰੀ। ਜੀ ਬਹੁਤ ਵਧੀਆ, ਬਹੁਤ ਹੀ ਤੁਸੀਂ ਵਧੀਆ ਇਹ ਮੈਸੇਜ ਦਿੱਤਾ, ਕਿਉਂਕਿ ਮੈਂ ਉਮੀਦ ਕਰਦਾ ਕਿ ਜਿਹੜੇ ਸੁਣ ਰਹੇ ਨੇ ਸਾਡੇ ਸਰੋਤੇ, ਉਹਨਾਂ ਦੇ ਦਿਲਾਂ ਦੇ ਵਿੱਚ ਕਈ ਸਵਾਲ ਹੋਣਗੇ। ਮੈਂ ਮੋਸਟਲੀ ਸਾਰੇ ਸਵਾਲ ਜਿਹੜੇ ਨੇ ਆਪਣੇ ਮੁਦੱਸਰ ਸਾਹਿਬ ਨੂੰ ਪੁੱਛ ਲਏ ਨੇ, ਅਤੇ ਫਿਰ ਵੀ ਕੋਈ ਵੀ ਸਵਾਲ ਜਿਹੜਾ ਕੋਈ ਲੱਗਦਾ ਹੋਵੇ ਰਹਿ ਗਿਆ ਤਾਂ ਸਾਨੂੰ ਤੁਸੀਂ ਬਾਅਦ 'ਚ ਰਿਸੈਪਸ਼ਨ 'ਤੇ ਵੀ ਫੋਨ ਕਰ ਸਕਦੇ ਹੋ, ਅਤੇ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਮੁਦੱਸਰ ਇਕਬਾਲ ਜੀ ਨੇ ਬਹੁਤ ਸਾਰਾ ਕੰਮ ਕੀਤਾ ਹੈ, ਪਿਛਲੇ 30 ਸਾਲਾਂ ਤੋਂ ਉਹ ਲੱਗੇ ਹੋਏ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੇ ਵਿੱਚ, ਅਤੇ ਪੰਜਾਬੀ ਸੈਂਟਰ ਜਿਹੜਾ ਉਹ ਵੀ ਪਿਛਲੇ 20 ਸਾਲ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ 'ਚ ਲੱਗਿਆ ਹੋਇਆ, ਅਤੇ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਕੰਮ 'ਤੇ ਲੱਗੇ ਹੋਏ ਨੇ ਪੰਜਾਬੀ ਨੂੰ। ਅਤੇ ਜਿਹੜਾ ਇਹ ਸਾਡਾ ਕੰਸਰਨ ਹੈ ਕਿ ਪੰਜਾਬੀ ਖਤਮ ਹੋ ਜਾਏਗੀ, ਪੰਜਾਬੀ ਮੁੱਕ ਜਾਏਗੀ, ਇਹ 5000 ਸਾਲ ਤੋਂ ਪੁਰਾਣੀ ਜਿਹੜੀ ਬੋਲੀ ਹੈ, ਇਹਨੂੰ ਕੁਛ ਨਹੀਂ ਹੋਣ ਲੱਗਿਆ, ਕਿਉਂਕਿ ਸਾਡੇ ਕੋਲ ਬਹੁਤ ਜਿਹੜੇ ਸੇਵਕ ਨੇ ਪੰਜਾਬੀ ਮਾਂ ਬੋਲੀ ਦੇ ਰਖਵਾਲੇ ਨੇ, ਸਾਡੇ ਮੁਦੱਸਰ ਇਕਬਾਲ ਭੱਟ ਜੀ ਵਰਗੇ ਲੋਕ, ਅਤੇ ਸਾਨੂੰ ਇੰਨਾ ਵੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ। ਅਤੇ ਦੋਸਤੋ, ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਅੱਜ ਦੇ ਜਿਹੜਾ ਪੰਜਾਬੀਅਤ ਬਾਰੇ, ਅਤੇ ਤੁਸੀਂ ਉਹਨਾਂ ਨੂੰ ਸਾਰੇ ਵਿਚਾਰ ਸੁਣ ਵੀ ਲਏ ਨੇ ਕਿ ਸਾਡੇ ਇਹੋ ਜਿਹਾ ਟਾਈਮ ਆਵੇ ਕਿ ਅਸੀਂ ਲਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਜਾ ਸਕੀਏ, ਅਤੇ ਚੜ੍ਹਦੇ ਪੰਜਾਬ ਵਾਲੇ ਸਾਡੇ ਭਰਾ ਜਿਹੜੇ ਆ ਉਹ ਦੂਜੇ ਪਾਸੇ ਆ ਸਕਣ, ਸਾਡੇ ਵਾਲੇ ਪਾਸੇ ਆ ਸਕਣ, ਅਤੇ ਉਹ ਦੇਖ ਸਕਣ ਆਪਣੇ ਪੁਰਖਿਆਂ ਦੇ ਪਿੰਡ, ਘਰ, ਹਵੇਲੀਆਂ ਜਿਹੜੀਆਂ ਉੱਧਰ ਰਹਿ ਗਈਆਂ ਸੀ ਪਾਰਟੀਸ਼ਨ ਬਾਰੇ। ਅਤੇ ਇਸ ਤਰ੍ਹਾਂ ਜਿਹੜਾ ਸਾਡਾ ਆਪਸੀ ਪਿਆਰ ਹੈ ਦੋਵਾਂ ਪੰਜਾਬਾਂ ਦਾ, ਉਹ ਬਰਕਰਾਰ ਰਹੇ ਦੋਸਤੋ। ਅਤੇ ਆਪਾਂ ਜਿਹੜਾ ਹੁਣ ਅਗਲਾ ਸਵਾਲ ਇਹ ਹੈ ਕਿ ਪਾਰਟੀਸ਼ਨ ਦਾ ਜਿਹੜਾ ਹਮੇਸ਼ਾ ਜਦੋਂ ਵੀ ਦੋ ਪੰਜਾਬੀ ਬੈਠਦੇ ਨੇ, ਇਹ ਹਮੇਸ਼ਾ ਸਵਾਲ ਜਿਹੜਾ ਇਹ ਆ ਜਾਂਦਾ ਹੈ ਕਿ ਉਹ ਜਿਹੜਾ ਸੀਗਾ ਕਿ ਹੁਣ ਸਾਡੇ ਜ਼ਖਮ ਹੁਣ ਭਰ ਗਏ ਨੇ, ਜਾਂ ਅਸੀਂ ਇਹਦੇ ਵਾਸਤੇ ਕੀ ਕਰ ਸਕਦੇ ਹਾਂ, ਕਿਉਂਕਿ ਸਾਨੂੰ ਲੱਗੇ ਕਿ ਇਸ ਤਰ੍ਹਾਂ ਜਿਹੜਾ ਉਹ ਉਸ ਵੇਲੇ ਪੰਜਾਬੀਆਂ ਨੇ ਇੱਕ ਦੂਜੇ ਨੂੰ ਵੱਢਿਆ ਟੁੱਕਿਆ, ਅਤੇ ਉਹ ਜਿਹੜਾ ਸੀਗਾ ਬਾਕੀ ਹੋਰ ਜਿਹੜੀਆਂ ਕਮਿਊਨਿਟੀਆਂ ਸੀ ਉਹਦੇ 'ਚ ਨਹੀਂ ਹੋਇਆ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਇਸ ਬਾਰੇ ਕਿ ਕਿਉਂ ਇੰਨਾ ਪੰਜਾਬੀਆਂ ਦੇ ਵਿੱਚ ਉਦੋਂ ਐਗਰੈਸ਼ਨ ਆ ਗਿਆ ਸੀ, ਅਤੇ ਹੁਣ ਜਿਹੜਾ ਇਹ ਪਿਆਰ ਵੱਧ ਰਿਹਾ, ਕਿ ਸਾਡੇ ਕਿਤੇ ਇਹਦੇ 'ਚ ਗਿਲਟ ਟ੍ਰਿਪ ਤਾਂ ਨਹੀਂ ਹੈ ਕਿ ਅਸੀਂ ਸਾਡਾ ਜਿਹੜਾ ਪਿਆਰ ਹੈ ਉਹ ਹੋਰ ਵਧੇਗਾ, ਕਿ ਅਸੀਂ ਇੱਕ ਜਿਹੜੀ ਅਗਲੀ ਜਨਰੇਸ਼ਨ ਉਹਨੂੰ ਯਕੀਨ ਦਿਵਾ ਸਕਦੇ ਹਾਂ ਕਿ ਆਓ ਤੁਸੀਂ ਆਓ ਮਿਲ ਕੇ ਬੈਠੀਏ, ਗੱਲਾਂ ਬਾਤਾਂ ਕਰੀਏ, ਇੱਕ ਦੂਜੇ ਦਾ ਸਾਹਿਤ ਪੜ੍ਹੀਏ, ਇੱਕ ਦੂਜੇ ਦੇ ਬਾਬਿਆਂ ਬਾਰੇ ਜਾਣਕਾਰੀ ਲਈਏ, ਅਤੇ ਜਿਹੜਾ ਪਿਆਰ ਹੈ ਉਹ ਇੱਕ ਦੂਜੇ ਦਾ ਜਿਹੜਾ ਪਿਆਰ ਹੈ ਉਹ ਸਾਡੇ ਸੱਚੇ ਦਿਲ ਨਾਲ ਪਿਆਰ ਰਵੇ, ਅਤੇ ਅੱਗੇ ਤੋਂ ਇੱਦਾਂ ਦੀ ਕੋਈ ਜਿਹੜੀ ਆ ਇਸ ਪਹਿਲੀ ਗੱਲ ਤਾਂ ਵੀ ਤਸੀਮ ਦੇ ਵੇਲੇ ਜਿਹੜੀ ਵੱਢ ਟੁੱਕ ਹੋਈ ਹੈ ਉਹਦੇ 'ਚ ਅਸੀਂ ਦੋਵੇਂ ਫਰੀਕ ਜ਼ਿੰਮੇਦਾਰ ਸਾਂ। ਔਰ ਸ਼ਰਾਰਤ ਕਿਸੇ ਹੋਰ ਦੀ ਸੀ। ਉਹ ਐਸੇ ਅਨਾਸਰ ਜਿਹੜੇ ਸਾਡੇ ਇਤਫਾਕ ਤੋਂ, ਸਾਡੇ ਪਿਆਰ ਤੇ ਮੁਹੱਬਤ ਤੋਂ ਖੁਸ਼ ਨਹੀਂ ਸਨ, ਉਹਨਾਂ ਉਹ ਅੱਗ ਦੀ ਚਿਗਾੜੀ ਲਾਈ ਜਿਹਦਾ ਰੱਦੇ ਮਲੇ ਹੋਇਆ ਕਿ ਅਸੀਂ ਬੇਵਕੂਫ ਬਣ ਕੇ ਤੇ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਇਆ। ਮੈਂ ਸਮਝਦਾ ਕਿ ਉੱਥੇ ਅਸੀਂ ਦੋਵੇਂ ਘਰ ਹੀ ਨਾਦਮ ਹਾਂ, ਦੋਵੇਂ ਸ਼ਰਮਿੰਦਾ ਹਾਂ, ਔਰ ਉਹਨੂੰ ਉਸ ਸ਼ਰਮਿੰਦਗੀ ਦਾ ਅਹਿਸਾਸ ਸਾਨੂੰ ਹੋ ਰਿਹਾ ਕਿ ਅਸੀਂ ਹੁਣ ਮਿਲ ਕੇ ਨਾ ਸਿਰਫ ਉਹ ਦੁੱਖੜੇ ਫੋਲਨੇ ਆ, ਬਲਕਿ ਉਹਨਾਂ ਦੁੱਖਾਂ ਨੂੰ ਫਰੋਲ ਕੇ ਤੇ ਉਹਦੇ ਤਲਾਫੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਸਮਝਦਾ ਕਿ ਉਹਦੇ ਵਾਸਤੇ ਬਹੁਤ ਬਿਹਤਰ ਕੰਮ ਹੋ ਰਿਹਾ। ਅੱਲਾਹ ਤਾਲਾ ਦਾ ਸ਼ੁਕਰ ਹੈ ਕਿ ਅਸੀਂ ਰਲ ਕੇ ਇੱਕ ਦੂਜੇ ਨੂੰ ਇੱਜ਼ਤ ਤੇ ਮਾਣ ਦੇ ਰਹੇ ਹਾਂ। ਅਸੀਂ ਚੜ੍ਹਦੇ ਪੰਜਾਬ ਜਾਂਦੇ ਹਾਂ ਤਾਂ ਸਾਨੂੰ ਬਹੁਤ ਇੱਜ਼ਤ ਤੇ ਮਾਣ ਮਿਲਦਾ ਹੈ। ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਆਉਂਦੇ ਨੇ ਤੇ ਉਹਨੂੰ ਇੱਜ਼ਤ ਤੇ ਮਾਣ ਮਿਲਦਾ ਹੈ, ਔਰ ਅਸੀਂ ਆਪਣੀ ਉਸ ਗਲਤੀ ਦੀ ਤਲਾਫੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਸਮਝਦਾ ਕਿ ਹੁਣ ਸਾਡੇ ਦਿਲਾਂ 'ਚ ਹਰਗਿਜ਼ ਕੋਈ ਕਦੂਰਤ ਨਹੀਂ ਰਹਿ ਗਈ। ਯਕੀਨੀ ਗੱਲ ਹੈ ਤਕਸੀਮ ਹੋਈ, ਔਰ ਤਕਸੀਮ ਇੱਕ ਫਿਤਰਤੀ ਅਮਲ ਹੈ। ਦੋ ਭਰਾ ਵੀ ਵਿਛੜ ਜਾਂਦੇ ਨੇ, ਦੋ ਭਰਾ ਵੀ ਆਪਸ ਵਿੱਚ ਕੰਧਾ ਮਾਰ ਲੈਂਦੇ ਨੇ, ਲੇਕਿਨ ਸਾਨੂੰ ਉਸ ਤਕਸੀਮ ਨੂੰ ਕਬੂਲ ਕਰਕੇ ਆਪਸ ਵਿੱਚ ਪਿਆਰ ਤੇ ਮੁਹੱਬਤ ਵਧਾਉਣਾ ਚਾਹੀਦਾ ਹੈ। ਉਹ ਨਫ਼ਰਤ ਤੇ ਕਸ਼ੀਦਗੀ ਦੀ ਫਜ਼ਾ ਨੂੰ ਖਤਮ ਕਰਨਾ ਚਾਹੀਦਾ ਹੈ ਜਿਹੜੀ 47 ਦੇ ਵੇਲੇ ਸਾਡੇ 'ਚ ਆ ਵੜੀ। ਤੇ ਇਨਸ਼ਾਅੱਲਾ ਮੈਂ ਸਮਝਦਾ ਕਿ ਆਉਣ ਵਾਲਾ ਵੇਲਾ ਸਾਡੇ ਪਿਆਰ ਤੇ ਮੁਹੱਬਤ ਦਾ ਵੇਲਾ ਹੈ, ਔਰ ਮੈਨੂੰ ਤੇ ਇਸ ਗੱਲ ਦੀ ਬਿਲਕੁਲ ਕੋਈ ਸ਼ਰਮਿੰਦਗੀ ਔਰ ਅਫਸੋਸ ਨਹੀਂ। ਮੈਂ ਸਮਝਦਾ ਕਿ ਅਸੀਂ ਉਹ ਸਾਰੀਆਂ ਗੱਲਾਂ ਭੁੱਲ ਕੇ ਅੱਗੇ ਨੂੰ ਟੁਰ ਰਹੇ ਹਾਂ, ਔਰ ਬਿਲਖਸੂਸ ਸਾਡੇ ਬਾਬਿਆਂ ਸਾਨੂੰ ਮੁਹੱਬਤ ਦਾ, ਅਮਨ ਦਾ, ਰਵਾਦਾਰੀ ਦਾ, ਪਿਆਰ ਦਾ ਦਰਸ ਦਿੱਤਾ ਹੈ। ਉਸ ਦਰਸ ਦੀ ਬੁਨਿਆਦ ਤੇ ਅਸੀਂ ਇਕੱਠੇ ਰਵਾਂਗੇ, ਇਕੱਠੇ ਟੁਰਾਂਗੇ, ਇਕੱਠੇ ਚੱਲਾਂਗੇ। ਪੰਜਾਬੀ ਵੀ ਜ਼ਿੰਦਾ ਰਹੇਗੀ, ਪੰਜਾਬੀ ਬੋਲਣ ਵਾਲੇ ਵੀ ਜ਼ਿੰਦਾ ਰਹਿਣਗੇ, ਪੰਜਾਬੀ ਕਲਚਰ ਵੀ ਜ਼ਿੰਦਾ ਰਹੇਗਾ, ਔਰ ਪੰਜਾਬੀ ਬੋਲੀ ਜ਼ਿੰਦਾ ਰਹੇਗੀ। ਤੇ ਬਾਬਾ ਗੁਰੂ ਨਾਨਕ, ਬਾਬਾ ਫਰੀਦ, ਬੁੱਲੇ ਸ਼ਾਹ, ਵਾਰਿਸ ਸ਼ਾਹ, ਸੁਲਤਾਨ ਬਾਹੂ ਦਾ ਕਲਾਮ ਅਸੀਂ ਪੜ੍ਹਦੇ ਵੀ ਰਵਾਂਗੇ ਔਰ ਸੁਣਦੇ ਵੀ ਰਵਾਂਗੇ। ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਇਹ ਸੀ ਸਾਡੇ ਨਾਲ ਅੱਜ ਗੱਲਾਂ ਬਾਤਾਂ ਮੁਦੱਸਰ ਇਕਬਾਲ ਭੱਟ ਜੀ ਦੇ ਨਾਲ, ਅਤੇ ਖੂਬ ਸਾਰੀਆਂ ਸਾਡੀਆਂ ਦਿਲ ਦੀਆਂ ਗੱਲਾਂ ਹੋਈਆਂ ਪੰਜਾਬੀ ਅਤੇ ਪੰਜਾਬੀਅਤ ਨੂੰ ਲੈ ਕੇ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਰਿਆਂ ਨੂੰ ਗੱਲਾਂ ਬਾਤਾਂ ਪਸੰਦ ਆਈ ਹੋਣਗੀਆਂ। ਅਤੇ ਹੁਣ ਜਿਹੜਾ ਆਪਣਾ ਸਮੇਂ ਦੀ ਘਾਟ ਦੇ ਕਾਰਨ
ਤੇ ਆਪਾਂ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਬੰਦ ਕਰਨਾ। ਤੇ ਮੁਦੱਸਰ ਇਕਬਾਲ ਜੀ, ਸਾਡੇ ਵੱਲੋਂ, ਪੰਜਾਬੀ ਸੈਂਟਰ ਵੱਲੋਂ ਤੇ ਪੰਜਾਬੀ ਸੈਂਟਰ ਦੇ ਜਿੰਨੇ ਵੀ ਵਲੰਟੀਅਰਸ ਨੇ ਉਹਨਾਂ ਸਾਰਿਆਂ ਵੱਲੋਂ, ਮੈਨੇਜਮੈਂਟ ਵੱਲੋਂ ਤੇ ਸਾਡੇ ਜਿੰਨੇ ਵੀ ਸਰੋਤੇ ਆਨਲਾਈਨ ਸੁਣ ਰਹੇ ਹਨ ਜਾਂ ਸਾਡੇ ਰੇਡੀਓ ਸੁਣ ਰਹੇ ਹਨ ਘਰਾਂ ਦੇ ਵਿੱਚ, ਗੱਡੀਆਂ ਦੇ ਵਿੱਚ, ਉਹਨਾਂ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਆਈ ਨੋ ਯੂ ਆਰ ਵੈਰੀ ਬਿਜ਼ੀ ਪਰਸਨ, ਤੇ ਤੁਸੀਂ ਇੱਥੇ ਆਏ, ਸਮਾਂ ਕੱਢ ਕੇ ਸਾਡੇ ਕੋਲ, ਸਾਨੂੰ ਬਹੁਤ ਖੁਸ਼ੀ ਹੋਈ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਤੁਸੀਂ ਛੋਟਾ ਜਿਹਾ 1 ਮਿੰਟ ਦਾ ਸੁਨੇਹਾ ਸਾਡੇ ਸਰੋਤਿਆਂ ਵਾਸਤੇ। ਬਹੁਤ ਸ਼ੁਕਰੀਆ, ਮੈਂ ਮਸ਼ਕੂਰ ਹਾਂ ਕਿ ਤੁਸੀਂ ਇੱਜ਼ਤ ਅਫਜ਼ਾਈ ਕੀਤੀ ਔਰ ਮੈਨੂੰ ਇੱਥੇ ਬੁਲਾਇਆ। ਜੀ ਮੈਂ ਸਮਝਦਾ ਕਿ ਤੁਹਾਡਾ ਇਦਾਰਾ ਪੰਜਾਬੀ ਔਰ ਪੰਜਾਬੀਅਤ ਵਾਸਤੇ ਬਹੁਤ ਬਿਹਤਰ ਕੰਮ ਕਰ ਰਿਹਾ ਜੀ, ਔਰ ਯਕੀਨਨ ਪੰਜਾਬੀ ਰੇਡੀਓ ਵੀ ਉਹਦੇ SSC ਦੀ ਕੜੀ ਹੈ ਜੀ, ਔਰ ਯਕੀਨਨ ਅਸੀਂ ਵੀ ਤੁਹਾਡੇ ਵਾਂਗ ਹੀ ਪੰਜਾਬ ਵਿੱਚ ਇੰਜ ਦੀ ਕੰਮ ਕਰ ਰਹੇ ਹਾਂ, ਜੀ, ਪਬਲਿਸ਼ਿੰਗ ਦਾ ਕੰਮ ਕਰ ਰਹੇ ਹਾਂ, ਅਖਬਾਰ ਦਾ ਕੰਮ ਕਰ ਰਹੇ ਹਾਂ। ਜੀ, ਪਿਛਲੇ 35 ਸਾਲ ਤੋਂ ਅਸੀਂ ਪੰਜਾਬੀ ਦਾ ਅਖਬਾਰ ਓਨਲੀ ਵਨ ਪੰਜਾਬੀ ਨਿਊਜ਼ਪੇਪਰ ਜੀ, ਉਹ ਕਰ ਰਹੇ ਹਾਂ ਔਰ 100 ਤੋਂ ਜ਼ਿਆਦਾ ਕਿਤਾਬਾਂ ਅਸੀਂ ਪੰਜਾਬੀ 'ਚ ਤੁਹਾਡੇ ਦੋਸਤਾਂ ਦੀ ਔਰ ਆਪਣੀ ਛਾਪ ਕੇ ਜੀ, ਜੀ, ਇਸ ਗੱਲ ਦੀ ਅਕਾਸ਼ੀ ਕਰ ਰਹੇ ਹਾਂ ਕਿ ਪੰਜਾਬੀ ਕਿਤਾਬ ਵੀ ਛਪ ਰਹੀ ਹੈ, ਪੰਜਾਬੀ ਅਖਬਾਰ ਵੀ ਛਪ ਰਿਹਾ ਜੀ, ਹੈ, ਪੰਜਾਬੀ ਚੈਨਲ ਵੀ ਚੱਲ ਰਹੇ ਨੇ ਜੀ, ਜੀ, ਔਰ ਪੰਜਾਬੀ ਦੀ ਗੱਲਬਾਤ ਵੀ ਹੋ ਰਹੀ ਜੀ, ਹੈ। ਜੀ। ਮੈਂ ਸਮਝਦਾ ਕਿ ਮੈਂ ਤੁਹਾਡਾ ਬਹੁਤ ਮਸ਼ਕੂਰ ਤੇ ਜੀ। ਮਮਨੂਨ ਹਾਂ ਕਿ ਤੁਸੀਂ ਬੁਲਾਇਆ ਤੇ ਮੈਨੂੰ ਇੱਜ਼ਤ ਬਖਸ਼ੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੁਦੱਸਰ ਇਕਬਾਲ ਭੱਟ ਜੀ। ਤੁਸੀਂ ਸਾਡੇ ਕੋਲ ਆਏ ਅਤੇ ਆਪਣੀਆਂ ਜਿਹੜੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਸਾਡੇ ਸਰੋਤਿਆਂ ਨਾਲ ਆਪਣੀਆਂ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਸਾਂਝੀ ਕੀਤੀਆਂ, ਅਤੇ ਸਾਡੇ ਵੱਲੋਂ ਵੀ ਅਤੇ ਦੇਸੀ ਰੇਡੀਓ ਵੱਲੋਂ, ਪੰਜਾਬੀ ਸੈਂਟਰ ਵੱਲੋਂ ਅਤੇ ਹੋਰ ਜਿੰਨੇ ਵੀ ਸਾਡੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਨੇ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ, ਉਹਨਾਂ ਸਾਰਿਆਂ ਵੱਲੋਂ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਬਹੁਤ ਸ਼ੁਕਰੀਆ।